ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਜ਼ਿਮਨੀ ਚੋਣਾਂ ਦੀ ਬਦਲੀ ਤਰੀਕ ਤੋਂ। ਜ਼ਿਮਨੀ ਚੋਣਾਂ ਦੀ ਜਿਹੜੀ ਤਰੀਕ ਬਦਲੀ ਹੈ, ਵੈਸੇ ਤਾਂ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਸਮਰਥਕ ਨੇ ਸ਼ਰਮਾ ਜੀ, ਉਹ ਇਸ ਗੱਲ ਤੋਂ ਛਾਲਾ ਮਾਰ ਰਹੇ ਨੇ ਕਿ ਸਾਨੂੰ ਚੋਣ ਪ੍ਰਚਾਰ ਦੇ ਲਈ ਹੋਰ ਸਮਾਂ ਮਿਲ ਗਿਆ। ਹਾਲਾਂਕਿ ਜਿਹੜੇ ਕੈਂਡੀਡੇਟ ਨੇ ਉਹ ਅੰਦਰ ਖਾਤੇ ਵੀ ਥੋੜਾ ਜਿਹਾ ਗਿਲਾ ਕਰਦੇ ਹੋਣਗੇ ਵੀ ਸਾਡਾ ਖਰਚਾ ਉਨਾ ਹੀ ਹੋਰ ਵੱਧ ਜਾਣਾ, ਕਿਉਂਕਿ ਖਰਚਾ ਦਾ ਆਏ ਦਿਨ ਜ਼ਿਮਨੀ ਚੋਣਾਂ ਦੇ ਵਿੱਚ ਹੁੰਦਾ ਹੀ ਹੈ। ਪਰ ਇਸ ਬਦਲੀ ਤਰੀਕ ਦਾ ਲਾਹਾ ਕੌਣ ਚੁੱਕ ਸਕਦਾ ਹੈ ਜੀ? ਬਿਲਕੁਲ ਪ੍ਰਵੀਨ ਜੀ, ਇੱਕ ਤਾਂ ਇਹ ਕਲੋਲ ਹੋ ਗਈ ਇੱਕ ਤਰ੍ਹਾਂ ਨਾਲ ਜੀ। ਇਹ ਚੋਣ ਕਮਿਸ਼ਨ ਇੰਨੀ ਗੰਭੀਰਤਾ ਨਾਲ ਕਿਉਂ ਨਹੀਂ ਲੈਂਦਾ ਚੋਣਾਂ ਨੂੰ, ਕਿੰਨੀ ਵਾਰ ਤੋਂ ਤਰੀਕਾਂ ਬਦਲਣੀਆਂ ਪੈਂਦੀਆਂ ਔਰ ਇਹ ਨਵਾਂ ਵਰਤਾਰਾ ਨਹੀਂ। ਹੁਣ ਪਿਛਲੇ ਦਿਨਾਂ ਦੌਰਾਨ ਆਪਾਂ ਲਗਾਤਾਰ ਦੇਖਦੇ ਆ ਰਹੇ ਹਾਂ ਵਰਤਾਰਾ। ਜੀ ਬਿਲਕੁਲ ਸਹੀ ਹੈ। ਸੋ ਇੱਕ ਵਾਰ ਫੇਰ ਮਤਲਬ ਕਿ ਜਿਹੜੀ 13 ਤਰੀਕ ਦੀ ਚੋਣ ਸੀ ਉਸਨੂੰ 20 ਦੀ ਕਰ ਦਿੱਤਾ ਗਿਆ ਔਰ ਇਹ ਕਰੀਬ 14 ਸੀਟਾਂ ਦੇ ਉੱਤੇ ਚੋਣ ਪ੍ਰਕਿਰਿਆ ਬਦਲੀ ਹੈ। 3 ਸੂਬਿਆਂ ਦੀਆਂ 14 ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਦੀ ਤਰੀਕ ਬਦਲਣੀ ਪਈ ਹੈ, ਜਿਨ੍ਹਾਂ ਚੋਂ 9 ਸੀਟਾਂ ਇਕੱਲੀਆਂ ਯੂਪੀ ਦੀਆਂ ਨੇ, 1 ਕੇਰਲਾ ਦੀ ਹੈ ਤੇ 4 ਸਾਡੀਆਂ ਪੰਜਾਬ ਦੀਆਂ ਨੇ ਜੀ। ਇਹਨਾਂ ਸਾਰੀਆਂ ਥਾਵਾਂ ਦੇ ਉੱਤੇ 13 ਨਵੰਬਰ ਨੂੰ ਵੋਟਾਂ ਪੈਣੀਆਂ ਸੀ, 23 ਨਵੰਬਰ ਨੂੰ ਨਤੀਜੇ ਆਉਣੇ ਸੀ। ਹੁਣ ਇਹ ਤਰੀਕ 13 ਦੀ ਬਜਾਏ 20 ਨਵੰਬਰ ਹੋ ਗਈ ਤੇ ਨਤੀਜੇ 23 ਨੂੰ ਨੇ। ਪ੍ਰਵੀਨ ਜੀ, ਪਹਿਲਾਂ ਇਹ ਤੈਅ ਹੋਇਆ ਸੀਗਾ ਕਿ ਮਹਾਰਾਸ਼ਟਰ ਦੀਆਂ ਚੋਣਾਂ ਦੇ ਨਾਲੇ ਚੋਣਾਂ ਹੋਣੀਆਂ ਨੇ ਜੀ। ਹੁਣ ਮਤਲਬ ਕਿ ਇਹ ਤਰੀਕ ਅੱਗੇ ਵਧਾਉਣ ਦੇ ਪਿੱਛੇ ਪਹਿਲੂ ਹੈ ਕਿ ਜੀ ਲਗਭਗ ਸਾਰੀਆਂ ਪਾਰਟੀਆਂ ਦੇ ਸੁਨੇਹੇ ਚੋਣ ਕਮਿਸ਼ਨ ਸਾਡੇ ਕੋਲ ਪਹੁੰਚੇ ਨੇ, ਖਾਸ ਕਰ ਉਹ ਭਾਜਪਾਈਆਂ ਦੀ, ਕਾਂਗਰਸੀਆਂ ਦੀ ਜਾਂ RLD ਦੀ, ਬਹੁਜਨ ਸਮਾਜ ਪਾਰਟੀ ਦੇ ਇਹਦਾ ਹਵਾਲਾ ਵੀ ਦਿੰਦੇ ਆ। ਜਿਵੇਂ ਪੰਜਾਬ ਦੇ ਵਿੱਚੋਂ ਵੀ ਮਤਲਬ ਪ੍ਰਤਾਪ ਬਾਜਵਾ ਹੋਰਾਂ ਨੇ ਵੀ ਚਿੱਠੀ ਲਿਖੀ ਸੀ, ਹੋਰ ਕੁਝ ਲੀਡਰਾਂ ਨੇ ਵੀ ਸੁਨੇਹੇ ਲਾਏ ਸੀਗੇ ਜੀ। ਕਹਿੰਦੇ ਕਿ 15 ਤਰੀਕ ਨੂੰ ਹੈਗਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ। ਠੀਕ ਹੈ ਜੀ। ਤੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਸਜਣੇ ਸ਼ੁਰੂ ਹੋ ਜਾਂਦੇ ਨੇ, ਅਖੰਡ ਪਾਠ ਸਾਹਿਬ ਰੱਖ ਹੋ ਜਾਂਦੇ ਨੇ, ਗੁਰਦੁਆਰਿਆਂ ਦੇ ਵਿੱਚ ਮਤਲਬ ਪ੍ਰਬੰਧ ਹੋਏ ਜੇ ਸ਼ੁਰੂ ਹੋ ਜਾਂਦੇ ਨੇ, ਜਾਂ ਕਈ ਸ਼ਰਧਾਲੂਆਂ ਨੇ, ਸੰਗਤਾਂ ਨੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਤੇ ਜਾਣਾ ਹੁੰਦਾ ਉਹਨਾਂ ਦਿਨਾਂ ਦੇ ਵਿੱਚ। ਨਨਕਾਣਾ ਸਾਹਿਬ ਜਿਵੇਂ ਜਾਂਦੇ ਨੇ ਕਈ ਸ਼ਰਧਾਲੂ, ਇਸੇ ਤਰ੍ਹਾਂ ਪਿਛਲੇ ਹੋਰ ਵੱਖ-ਵੱਖ ਥਾਵਾਂ ਤੇ ਜਾਂਦੇ ਨੇ। ਸੋ ਇਸ ਲਈ ਕਿ ਉਹ ਵੋਟ ਪ੍ਰਕਿਰਿਆ ਤੇ ਅਸਰ ਪਏਗਾ, ਇਸ ਨੂੰ ਧਿਆਨ ਚ ਰੱਖਦੇ ਪੰਜਾਬ ਚੋਂ ਵੀ ਇਸ ਤਰ੍ਹਾਂ ਦੀ ਮੰਗ ਉੱਠੀ ਤੇ ਇਸ ਮੰਗ ਨੂੰ ਹਵਾਲਾ ਦੇ ਕੇ ਚੋਣ ਕਮਿਸ਼ਨ ਨੇ ਪ੍ਰਵਾਨ ਕਰ ਲਿਆ ਜੀ। ਹੁਣ ਪਹਿਲੀ ਨਜ਼ਰੇ ਤਾਂ ਆਪਾਂ ਨੂੰ ਇਹ ਲੱਗਦਾ ਕਿ ਵੀ ਉਹਨਾਂ ਨੇ ਸਾਡੇ ਅਕੀਦੇ ਦਾ, ਸਾਡੇ ਧਾਰਮਿਕ ਸਮਾਗਮ ਦਾ, ਸਾਡੇ ਗੁਰਪੁਰਬ ਦਾ ਧਿਆਨ ਰੱਖ ਕੇ ਕੀਤਾ। ਪਰ ਕੀ ਇਹ ਸਿਰਫ BJP ਨੂੰ ਧਿਆਨ ਚ ਰੱਖ ਕੇ ਹੋਇਆ? ਪ੍ਰਵੀਨ ਜੀ, 13 ਤਰੀਕ ਨੂੰ ਪਹਿਲੇ ਗੇੜ ਦੀਆਂ ਝਾਰਖੰਡ ਦੀਆਂ ਚੋਣਾਂ ਨੇ, ਹਾਂਜੀ, 20 ਤਰੀਕ ਨੂੰ ਦੂਜੇ ਗੇੜ ਦੀਆਂ ਚੋਣਾਂ ਨੇ। ਪਰ 13 ਤਰੀਕ ਨੂੰ ਪਹਿਲੇ ਗੇੜ ਦੇ ਹਵਾਲੇ ਨਾਲ ਇਹ ਪੂਰੇ ਇੱਕ ਗੇੜ ਦੇ ਵਿੱਚ ਮਹਾਰਾਸ਼ਟਰ ਦੀਆਂ ਚੋਣਾਂ ਵੀ ਨੇ। ਮਹਾਰਾਸ਼ਟਰ ਵਾਲੀ ਚੋਣ ਤੋਂ ਵਿਹਲੇ ਹੋ ਕੇ ਬੀਜੇਪੀਆਂ ਨੇ ਕਿ ਯੂਪੀ ਤੇ ਪੰਜਾਬ ਵਾਲੇ ਚੋਣਾਂ ਦਾ ਰੁਖ ਕਰਨਾ, ਇਸ ਲਈ ਇਹ ਤਰੀਕਾਂ ਬਦਲੀਆਂ ਕਿ ਮਹਾਰਾਸ਼ਟਰ ਕਿਉਂਕਿ ਉਹਨਾਂ ਲਈ ਬਹੁਤ ਫਸਮਾ ਹੈ ਜਿਵੇਂ ਹਰਿਆਣਾ ਸੀ ਤੇ ਲਗਭਗ ਉਹੇ ਜਿਹੀ ਉੱਥੇ ਰਿਪੋਰਟਾਂ ਆ ਰਹੀਆਂ ਨੇ। ਉਹਦੇ ਬਾਵਜੂਦ ਵੀ ਬੀਜੇਪੀ ਪੂਰੇ ਦਮਖਮ ਨਾਲ ਲੜ ਰਹੀ ਹੈ ਤੇ ਉਹਦਾ ਦਮਖਮ ਕਿਹੜੇ ਢੰਗ ਤਰੀਕੇ ਨਾਲ ਹੁੰਦਾ ਸਾਰਿਆਂ ਨੂੰ ਪਤਾ ਜੀ ਜੀ। ਤੇ ਇਸ ਲਈ ਉਹ ਚਾਹੁੰਦੇ ਨਹੀਂ ਕਿ ਉਹਨਾਂ ਧਿਆਨ ਥੋੜਾ ਜਿਹਾ ਵਟੇ, ਪਰ ਉਹ ਯੂਪੀ ਦੀ ਸਥਿਤੀ ਜੋ ਆਮ ਚੋਣਾਂ 'ਚ ਹੋਈ ਸੀ ਉਸ ਨੂੰ ਥੋੜਾ ਪੈਰਾਸਿਰ ਕਰਨਾ ਵੀ ਚਾਹੁੰਦੇ ਨੇ। ਬਿਲਕੁਲ ਸਹੀ। ਤੇ ਪੰਜਾਬ 'ਚ ਇਸ ਵਾਰ ਉਹਨਾਂ ਨੂੰ ਆਸ ਦੀ ਕਿਰਨ ਦਿਖਣ ਲੱਗੀ ਹੈ, ਚਾਹੇ ਉਹ ਸੀਟ ਦੇ ਰੂਪ 'ਚ ਨਾ ਹੋ ਕੇ ਵੋਟ ਵਧਣ ਦੇ ਰੂਪ 'ਚ ਹੋਵੇ। ਇਸ ਲਈ ਉਹ ਇੱਥੇ ਵੀ ਪੂਰਾ ਦਮਖਮ ਲਾਉਣਾ ਚਾਹੁੰਦੇ ਨੇ। ਸੋ ਇਸ ਲਈ ਇਹ ਮੰਨਿਆ ਜਾ ਰਿਹਾ ਕਿ ਪਹਿਲੀ ਨਜ਼ਰੇ ਦੇਖਣ ਨੂੰ ਲੱਗਦਾ ਹੋਵੇ ਕਿ ਇਹਦੇ ਪਿੱਛੇ ਸੂਬਿਆਂ 'ਚ ਉੱਠੀ ਮੰਗ ਹੈ, ਪਰ ਕੀ ਇਹਦੇ ਪਿੱਛੇ BJP ਦੀ ਰਣਨੀਤੀ ਹੈ ਕਿ ਮਹਾਰਾਸ਼ਟਰ ਤੋਂ ਵਿਹਲੇ ਹੋ ਕੇ ਆਪਣੇ ਲੀਡਰਾਂ ਨੂੰ ਫਿਰ
यूपी पंजाब कन्नी नूं धक्किया जा सकदा। जी सही है। चलो पहला पहलू तो है, पर तुसीं सवाल कीता कि इहदा लाहा किहनूं। प्रवीण जी लाहा हमेशा मतलब कि जेकर समय सिर भी चोण होवे तां भी, ते जे समां वध मिल जावे फिर तां बिल्कुल सत्ताधारी धिर नूं हुंदा जी। पर वो किहड़ी सत्ताधारी धिर, पंजाब वाली कि केंद्र वाली? केंद्र वाली, बिल्कुल सही है जी। दो सत्ताधारी धिरां ने इस समय। हाँ मतलब कि एक पासे लीडर इस गल्लों खुश होणगे कि सानू लै भी वध समां मिल गया प्रचार करन दा, जिथे खामियां रहिंदियां ਉਹ ਖਾਮੀਆਂ ਦੂਰ ਕਰਨ ਦਾ। ਪਰ ਸੱਚ ਜਾਣਿਓ ਇਸ ਖੁਸ਼ੀ ਨਾਲੋਂ ਵੱਧ ਉਹਨਾਂ ਨੂੰ ਫਿਕਰ ਆ ਕਿ ਸਾਡੇ ਗਲ 7 ਦਿਨ ਹੋਰ ਪੈ ਗਏ। ਜੀ ਬਿਲਕੁਲ ਸਹੀ ਆ ਪ੍ਰਵੀਨ ਜੀ। ਇੱਕ ਤਾਂ ਉਹ ਹੈ ਜਿਹੜਾ ਫਾਰਮ ਭਰ ਕੇ ਦੇਣਾ, ਰਿਪੋਰਟ ਬਣਾ ਕੇ ਦੇਣੀ ਹੈ ਕਿ ਜੀ ਚੋਣ ਕਮਿਸ਼ਨ ਨੇ ਤੈਅ ਕੀਤਾ ਇੰਨਾ ਖਰਚਾ, ਉਹ ਆਪਾਂ ਉਸੇ ਤੈਅ ਖਰਚੇ 'ਚ ਆਪਾਂ ਚੋਣ ਲੜਨੀ ਆ। ਉਹਦਾ ਤਾਂ ਹੁੰਦਾ ਜਿਹੜਾ ਕਾਗਜ਼ੀ ਪੱਤਰੀ ਹਿਸਾਬ ਦੇਣਾ। ਦੱਸ ਹਾਂਜੀ। ਹੁਣ ਉਹ ਕਾਗਜ਼ੀ ਪੱਤਰੀ ਹਿਸਾਬ ਤੁਸੀਂ 13 ਤਰੀਕ ਦੇ ਹਿਸਾਬ ਨਾਲ ਵੰਡਿਆ ਹੋਊਗਾ ਕਿ ਪਰ ਦਿਨ ਇੰਨਾ ਇੰਨਾ ਪਾ ਦਿਓ। ਹੁਣ ਤੁਹਾਡਾ ਅਚਾਨਕ ਉਹ 7 ਦਿਨ ਹੋਰ ਵੱਧ ਗਿਆ, ਮਤਲਬ ਖਰਚਾ ਉਨਾ ਹੀ ਹੈ, ਤੁਹਾਡੇ ਦਿਨ ਵੱਧ ਗਏ। ਤੇ ਤੁਹਾਨੂੰ ਹਿਸਾਬ ਕਿਤਾਬ ਲਈ ਕਿਤੇ ਨਵਾਂ ਸੀਏ, ਨਵਾਂ ਮੁਨਸ਼ੀ ਕਰਨਾ ਨਾ ਪੈ ਜਾਵੇ, ਮਨੀਮ ਨੂੰ ਕੋਈ, ਹੈ ਨਾ ਜੀ। ਚਲੋ ਪਰ ਜਿਹੜਾ ਸੱਚਾਈ ਇਹ ਹੈ ਕਿ ਇੱਕ ਦਿਨ ਦਾ ਜਿਹੜਾ ਖਰਚਾ ਖਾਣ ਪੀਣ ਦੇਣ ਲੈਣ ਖਰੀਦ ਫਰੋਖਤ ਜੇਬ ਉਹ 7 ਦਿਨ ਹੋਰ ਕਰਨਾ ਪੈਣਾ ਜੀ। ਤੇ ਇਹ ਜ਼ਿਮਨੀ ਚੋਣਾਂ ਦੇ ਵਿੱਚ ਮਤਲਬ ਜੇ ਆਮ ਦੇਖਿਆ ਜਾਵੇ ਤਾਂ ਇਹਦੇ ਵਿੱਚ ਉਹੇ ਜਿਹਾ ਰੁਝਾਨ ਨਹੀਂ ਹੁੰਦਾ। ਮਤਲਬ ਕਿ ਚਾਹੇ ਉਹ ਡਸਟਲਿਸਟ ਨੇ, ਚਾਹੇ ਉਹ ਹੋਰ ਕੋਈ ਮਤਲਬ ਵੱਡਾ ਵਰਗ ਹੈ, ਚਾਹੇ ਉਹ ਰਾਜਨੀਤਿਕ ਕੰਮ ਕਾਰ ਕਰਾਉਣ ਵਾਲੇ ਲੋਕ ਨੇ, ਚਾਹੇ ਉਹ ਦਲਾਲਗਿਰੀ ਵਾਲੇ ਲੋਕ ਨੇ, ਉਹ ਫਿਰ ਮੱਥਾ ਟੇਕਣ ਨਹੀਂ ਆਉਂਦੇ ਉਮੀਦਵਾਰਾਂ ਨੂੰ। ਇਹਨਾਂ ਦਿਨਾਂ 'ਚ ਬਹੁਤ ਘੱਟ ਆਉਂਦੇ ਨੇ ਉਹ, ਖਾਸ ਕਰਕੇ ਉਸ ਸਮੇਂ ਜਦੋਂ ਪਤਾ ਕਿ ਇਹਦੇ ਨਾਲ ਸੱਤਾ ਪਰਿਵਰਤਨ ਵਾਲਾ ਕੋਈ ਪਹਿਲੂ ਹੀ ਨਹੀਂਗਾ। ਇਹਦਾ ਮਤਲਬ ਜ਼ਿਮਨੀ ਚੋਣ ਲੜਨੀ ਵੀ ਪੱਲੇ ਨੂੰ ਪੈਂਦੀ ਹੈ। ਪਹਿਲਾਂ ਚਾਹੇ ਜਿੰਨੇ ਮਰਜ਼ੀ ਠੱਗੇ ਹੋਣ, ਜਿੰਨੇ ਮਰਜ਼ੀ ਕਮਾਏ ਹੋਣ, ਪਰ ਇਹ ਚੋਣ ਲਗਭਗ ਆਪਣੇ ਪੱਲੇ ਵੀ ਲੜਨੀ ਪੈਂਦੀ ਆ। ਹਾਂ ਇੱਕਾ ਦੁੱਕਾ ਕੋਈ ਪੱਕੇ ਹੁੰਦੇ ਨੇ ਜਿਹੜੇ ਹਰ ਵਾਰ ਚੜਾ ਜਾਂਦੇ ਨੇ ਚੜਾਵਾ, ਉਹ ਵੱਖਰਾ ਗੱਲ ਹੈ, ਉਹ ਤਾਂ ਵੱਖਰੀ ਗੱਲ। ਸੋ ਇਸ ਲਈ ਉਹ 7 ਦਿਨ ਦਾ ਖਰਚਾ ਵੀ ਵੱਧ ਗਿਆ ਤੇ ਪ੍ਰੈਸ਼ਰ ਵੀ ਵੱਧ ਗਿਆ। ਹਾਂ ਜੇ ਹੁਣ ਤੁਸੀਂ ਕਹਿੰਦੇ ਹੋ ਕਿ ਲਾਹਾ, ਤੇ ਜੇ ਕੇਂਦਰ ਦੇ ਵਿੱਚ ਬੀਜੇਪੀ ਕੋਲ ਫਾਰਮੂਲੇ ਹੈਗੇ ਨੇ ਤਾਂ ਇਹਦਾ ਲਾਹਾ ਕੀ ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਚੁੱਕਣਗੇ। ਜੇ ਸੱਤਾਧਾਰੀ ਧਿਰ ਦੇ ਹਵਾਲਿਆਂ ਦੇਖਣਾ ਹੈ ਕਿ ਡਿੰਪੀ ਢਿੱਲੋਂ ਜਿਹੜੇ ਨਾਰਾਜ਼ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨਾਲ ਤੋੜ ਲੈਣਗੇ ਇਹਨਾਂ 7 ਦਿਨਾਂ 'ਚ, ਜਾਂ ਜਿਹੜੀ ਅਕਾਲੀ ਵੋਟ ਸਾਰੀ ਉਹਦੇ ਕੰਨੀ ਨੂੰ ਆਉਂਦੀ ਨਹੀਂ ਦਿਖਦੀ ਉਹਨਾਂ ਨੂੰ ਮਨਾਉਣ 'ਚ ਕਾਮਯਾਬ ਹੋ ਜਾਣਗੇ। ਸੋ ਇਹ ਪਹਿਲੂ ਵੀ ਹੈਗਾ। ਇਸੇ ਤਰ੍ਹਾਂ ਜੇ ਤੁਸੀਂ ਬਰਨਾਲੇ ਕੰਨੀ ਨੂੰ ਆਓ, ਕੱਲ ਮੁੱਖ ਮੰਤਰੀ ਸਾਹਿਬ ਨੇ ਰੋਡ ਸ਼ੋਅ ਕੱਢਿਆ ਬਰਨਾਲੇ 'ਚ। ਠੀਕ ਹੈ ਜੀ। ਮੁੱਖ ਮੰਤਰੀ ਸਾਹਿਬ ਦਾ ਛੱਡੋ, ਪਰ ਮੀਤ ਹੇਅਰ ਨੂੰ ਬਾਠ ਹੀ ਦਿਖਦਾ ਰਿਹਾ ਉਸ ਰੋਡ ਸ਼ੋਅ ਦੇ ਵਿੱਚ। ਉਸ ਨੂੰ ਬਾਠ ਕਰਨੀ ਪੈ ਗਈ। ਲੜਾਈ ਤੁਹਾਡੀ, ਤੁਸੀਂ ਕਹਿੰਦੇ ਹੋ ਸਾਡੀ ਕਾਂਗਰਸ ਨਾਲ ਆ, ਬੀਜੇਪੀ ਨਾਲ ਹੈ, ਪਰ ਤੁਹਾਨੂੰ ਡਰ ਲੱਗ ਰਿਹਾ ਇੱਕ ਆਜ਼ਾਦ ਉਮੀਦਵਾਰ ਤੋਂ, ਤੁਸੀਂ ਉਹਦਾ ਗੋਗਾ ਕਰ ਰਹੇ। ਇਹਦਾ ਮਤਲਬ ਬਾਠ ਇਸ ਸਥਿਤੀ 'ਚ ਤਾਂ ਆ ਹੀ ਗਿਆ ਨਾ ਕਿ ਆਪ ਜਿੱਤੇ ਨਾ ਜਿੱਤੇ ਪਰ ਜਿੱਤ ਹਾਰ ਤੈਅ ਕਰ ਸਕਦਾ। ਹੁਣ ਤੈਅ ਕਰ ਸਕਦਾ, ਬਿਲਕੁਲ ਸਹੀ ਹੈ। ਇਸੇ ਲਈ ਤੁਸੀਂ ਉਹਦਾ ਜ਼ਿਕਰ ਕਰ ਰਹੇ ਹੋ। ਤੇ ਇਹ 7 ਦਿਨ ਕੀ ਮਤਲਬ ਕਿ ਮੀਤ ਹੇਅਰ ਨੂੰ ਮੈਨੇਜ ਕਰਨ ਦਾ ਮੌਕਾ ਮਿਲ ਗਿਆ, ਵੱਧ ਚੀਜ਼ਾਂ ਨੂੰ ਥਾਂ ਸਿਰ ਕਰਨ ਦਾ ਮੌਕਾ ਮਿਲ ਗਿਆ, ਬਾਠ ਨਾਲ ਤੁਰਿਆਂ ਨੂੰ ਮਨਾ ਕੇ ਵਾਪਸ ਲਿਆਉਣ ਦੀ ਪ੍ਰਕਿਰਿਆ ਦਾ ਮੌਕਾ ਮਿਲ ਗਿਆ, ਜਾਂ ਬਾਠ ਆਪਣੀ ਇਸ ਮੌਕੇ ਦਾ ਫਾਇਦਾ ਲੈ ਸਕਦੇ ਨੇ ਕਿ ਹੋਰ ਸਿਮਤੀ ਬਣ ਜਾਵੇ। ਕਿਉਂਕਿ ਇੱਕ ਤਰ੍ਹਾਂ ਨਾਲ ਪੂਰੇ ਪੰਜਾਬ 'ਚ ਸੁਣਿਆ ਜਾ ਰਿਹਾ ਕਿ ਭਰਾਵੋ ਜੇ ਵਰਕਰ ਨਾਲ ਹੀ ਏਦਾਂ ਕਰ ਸਕਦੇ ਨੇ ਔਰ ਉਹਨਾਂ ਬਾਰੇ ਇਹੋ ਜਿਹੀਆਂ ਗੱਲਾਂ ਬੋਲ ਸਕਦੇ ਨੇ, ਫਿਰ ਹਿਸਾਬ ਲਾ ਲਓ ਬਾਕੀਆਂ ਨਾਲ ਕੀ ਕਰਨਗੇ, ਕੀ ਕਰਦੇ ਹੋਣਗੇ। ਬਿਲਕੁਲ ਸਹੀ ਹੈ। ਉਹਦਾ ਸਿਮਤੀ ਕਿੰਨੀ ਕੁ ਬਾਠ ਨੂੰ ਮਿਲਦੀ ਹੈ, ਇਹ ਹਵਾ ਤਾਂ ਬਣੀ ਹੋਈ ਹੈ ਉੱਥੇ। ਉਹ ਹਵਾ ਕਿੱਥੇ ਤੱਕ ਜਾਂਦੀ ਹੈ, ਕਿਹਨੂੰ ਹਰਾਉਣ ਤੇ ਜਿਤਾਉਣ ਤੱਕ ਜਾਂਦੀ ਹੈ, ਜਾਂ ਨਤੀਜੇ ਪਲਟਣ ਦੀ ਸਥਿਤੀ 'ਚ ਜਾਂਦੀ ਹੈ, ਜਾਂ ਆਪਣੇ ਲਈ ਕੁਝ ਲੈ ਕੇ ਖੱਟਦੇ ਨੇ ਬਾਠੋਰੀ, ਇਹ ਅਜੇ ਬਹੁਤ ਦੂਰ ਤੱਕ ਹੈ। ਜੀ ਸਹੀ ਹੈ। ਪਰ ਉਹਨਾਂ ਨੇ ਸੱਤਾਧਾਰੀ ਧਿਰ ਦੀ ਨੀਂਦ ਅੜਾਈ ਹੋਈ ਹੈ। ਤੇ ਕੇਵਲ ਢਿੱਲੋਂ ਜਿਹੜੇ ਬੀਜੇਪੀ ਵੱਲੋਂ ਲੜਦੇ ਹਾਰ ਦਾ ਖਾਸਾ ਰਿਕਾਰਡ ਇਕੱਠਾ ਕਰੀ ਜਾਂਦੇ ਨੇ, ਹੈਨਾ, ਪਰ ਉਹ ਇਸ ਇਲਾਕੇ ਦੀ ਸਮਝ ਵੀ ਰੱਖਦੇ ਨੇ, ਬਣਤਰ ਵੀ ਰੱਖਦੇ ਨੇ ਤੇ ਪੈਸਾ ਵੀ ਰੱਖਦੇ ਨੇ। ਉਹ 7 ਦਿਨਾਂ ਦੇ ਵਿੱਚ ਕਿਹਨੂੰ ਬੁਲਾ ਸਕਦੇ ਨੇ, ਕਿਹਦੇ ਰਾਹੀਂ ਵੋਟ ਭਰਵਾ ਸਕਦੇ ਨੇ, ਸਮਾਂ ਦੱਸੂਗਾ। ਠੀਕ ਹੈ। ਚੱਬੇਵਾਲ ਦੇ ਵਿੱਚ ਗਰੰਟਡ ਲੈ ਰਹੀ ਆ ਆਮ ਆਦਮੀ ਪਾਰਟੀ ਆਪਣੇ ਆਪ ਨੂੰ। ਡੇਰਾ ਬਾਬਾ ਨਾਨਕ ਦੇ ਵਿੱਚ ਫਸਮਾ ਵੀ ਹੈਗੀ ਸਥਿਤੀ, ਹੈਨਾ। ਉੱਥੇ ਵੀ ਮਾਮਲਾ ਉਹੀ ਹੈ ਕਿ ਕੱਲ੍ਹ ਕਿੰਨੀਆਂ ਅਕਾਲੀਆਂ ਦੀਆਂ ਵੋਟਾਂ ਲੈ ਕੇ ਜਾਂਦਾ ਤੇ ਕਿੰਨੀਆਂ ਕੁ ਬੀਜੇਪੀ ਵਾਲੀਆਂ ਪੈਂਦੀਆਂ, ਹੈਨਾ। ਮਤਲਬ ਢੋਲ ਤੇ ਡਗਾ ਲਾ ਕੇ ਬੀਜੇਪੀ ਦੇ ਖਾਸ ਕਰ 3 ਉਮੀਦਵਾਰ ਤਾਂ ਜਿਹੜੇ ਅਕਾਲੀਆਂ ਚੋਂ ਆਏ ਨੇ, ਉਹ ਤਾਂ ਹਲਕਿਆਂ 'ਚ ਕਹਿੰਦੇ ਫਿਰ ਰਹੇ ਨੇ ਕਿ ਜੀ ਬਾਅਦ ਚੋਂ ਗੱਠਜੋੜ ਹੋਣਾ ਹੀ ਆ ਸਾਡਾ ਅਕਾਲੀ ਦਲ ਨਾਲ, ਇਸ ਲਈ ਸਾਡੇ ਕੰਨੀ ਆ ਜਾਓ।
ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਿੱਧਾ ਸਿੱਧਾ ਮਤਲਬ ਜੱਦੋ-ਜਹਿਦ ਕਰਨੀ ਪੈਣੀ ਹੈ ਜ਼ਿਆਦਾ ਕਾਂਗਰਸੀ ਉਮੀਦਵਾਰਾਂ ਨੂੰ। ਤੇ ਫਾਇਦੇ 'ਚ ਆਪਣੇ ਆਪ ਨੂੰ ਭਾਜਪਾ ਹੀ ਦੇਖ ਰਹੇ ਨੇ ਤੇ ਉਹਨਾਂ ਨਾਲੋਂ ਵੱਧ ਫਾਇਦੇ ਦੇ ਵਿੱਚ ਸਮਾਂ ਵਧਣ ਕਰਕੇ ਆਮ ਆਦਮੀ ਪਾਰਟੀ ਦੇਖ ਰਹੀ ਹੈ। ਪਰ ਬੀਟਬੰਦੀ ਉਹਨਾਂ ਦੀ ਵਿਗੜ ਗਈ, ਕਿਉਂਕਿ ਰੋਡ ਸ਼ੋਅ ਤੈਅ ਕੀਤੇ ਹੋਏ ਸੀਗੇ। ਆ ਹੁਣ ਸਰਪੰਚਾਂ ਨੂੰ ਸਹੁੰ ਚੁੱਕ ਵੀ ਕਰਾ ਦੇਣੀ ਆ, ਹੈ ਨਾ, ਉੱਥੇ ਵੀ ਕੇਜਰੀਵਾਲ ਜੀ ਨੂੰ ਸੱਦਣਾ ਹੈ, ਉਹ ਵੀ ਪ੍ਰਚਾਰ ਦਾ ਹੀ ਤਰੀਕਾ ਬਣਨਾ ਇੱਕ ਹੈ। ਇੱਧਰ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਮਤਲਬ ਕਿ ਬਕਾਇਦਾ ਤੌਰ ਤੇ ਇਹ ਪ੍ਰੋਗਰਾਮ ਲੀਕ ਲਿਆ ਗਿਆ ਸੀਗਾ, ਕੇਜਰੀਵਾਲ ਕਦੋਂ ਆਉਣਗੇ, ਕਿੱਥੇ ਕਿੱਥੇ ਆਉਣਗੇ, ਹੁਣ ਉਹ ਸਾਰਾ ਰੀਸ਼ਡਿਊਲ ਕਰਨਾ ਪੈ ਸਕਦਾ। ਸਿਸਟਮ ਸਾਰਿਆਂ ਦਾ ਗੜਬੜਾਇਆ, ਪਰ ਇਹ 7 ਦਿਨ ਵਧਣ ਦਾ ਫਾਇਦਾ ਹਮੇਸ਼ਾ ਸੱਤਾਧਾਰੀ ਧਿਰ ਨੂੰ ਹੁੰਦਾ। ਪਰ ਇਹ 23 ਤਰੀਕ ਨੂੰ ਪਤਾ ਲੱਗੂਗਾ ਕਿ ਉਹ ਕਿਹੜੀ ਸੱਤਾਧਾਰੀ ਧਿਰ, ਕੇਂਦਰ ਜਾਂ ਪੰਜਾਬ। ਜੀ, ਇੱਕ ਨਾ ਹੋਰ ਖਬਰ ਹੈ ਜਿਹੜੀ ਸਾਂਝੀ ਕਰਕੇ ਆਪਾਂ ਇਹਦੇ ਉੱਤੇ ਛੋਟੀ ਜਿਹੀ ਟਿੱਪਣੀ ਕਰਾਂਗੇ। ਖਬਰ ਉਹ ਸੱਤਾਧਾਰੀ ਧਿਰ ਦੇ ਨਾਲ ਤੇ ਕੇਂਦਰ ਵਾਲਿਆਂ ਨਾਲ ਵੀ ਸੰਬੰਧਿਤ ਹੈ, ਪਰ ਇਹਨਾਂ ਜ਼ਰੂਰ ਆ ਜਿਹੜਾ ਤੁਸੀਂ ਦੱਸਿਆ ਨਾ ਵੀ ਇੱਕ ਤਾਂ ਖਰਚੇ ਦਾ ਜਿਹੜਾ ਹਿਸਾਬ ਕਿਤਾਬ ਰੱਖਿਆ ਸੀ ਉਹ ਵਿਗੜ ਗਿਆ, ਇੱਕ ਜਿਹੜੇ ਸਕੈਜੂਲ ਬਣਾਏ ਸੀਗੇ ਰੋਡ ਸ਼ੋਅ ਜਾਂ ਰੈਲੀਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵਿਗੜ ਗਿਆ। ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਹੁੰਦਾ ਤੇ ਜਿਵੇਂ ਇਸ਼ਾਰਾ ਤੁਸੀਂ ਕੇਂਦਰ ਵੱਲ ਕੀਤਾ ਨਾ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਇਹਦੇ ਤੋਂ ਕੋਈ ਭੱਜ ਨਹੀਂ ਸਕਦਾ, ਕਿਉਂਕਿ ਇਹ ਬੜਾ ਅਹਿਮ ਟਾਈਮ ਹੁੰਦਾ ਜਦੋਂ ਤੁਸੀਂ ਵੋਟਰਾਂ 'ਚ ਆਪਣੀ ਪੈਂਠ ਬਣਾ ਕੇ ਤੇ ਜੇ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਵੀ ਕਰ ਲੈਂਦੇ। ਅਗਲੀ ਖਬਰ ਦੇ ਵੱਲ ਵਧੀਆ, ਡੀਏਪੀ ਖਾਦ ਦੀ ਕਿੱਲਤ ਦੀ ਗੱਲ ਕਰੀਏ। ਕਹਿੰਦੇ ਜਿੱਥੇ ਜਿੱਥੇ ਵੋਟਾਂ ਨੇ ਉੱਥੇ ਉੱਥੇ ਵੋਟਰਾਂ ਦੀਆਂ ਮੌਜਾਂ ਹੀ ਮੌਜਾਂ ਨੇ, ਪਰ ਜੇਕਰ ਵੋਟਰਾਂ ਦੀਆਂ ਮੌਜਾਂ ਨੇ, ਆਪਾਂ ਇਹ ਨਹੀਂ ਕਹਿੰਦੇ ਕਿ ਉੱਥੇ ਨਹੀਂ ਹੋਣੀਆਂ ਚਾਹੀਦੀਆਂ ਮੌਜਾਂ, ਪਰ ਪੰਜਾਬੀਆਂ ਨੇ ਤਾਂ ਕੇਂਦਰ ਨੂੰ ਵੀ ਤੇ ਪੰਜਾਬ ਨੂੰ ਦੋਨਾਂ ਸਰਕਾਰਾਂ ਨੂੰ ਵੋਟਾਂ ਪਾਈਆਂ ਤੇ ਬਾਕੀਆਂ ਦਾ ਕਸੂਰ ਕੀ ਹੈ? ਪ੍ਰਵੀਨ ਜੀ, ਵੋਟਾਂ ਨਾ ਵੀ ਪਾਈਆਂ ਹੁਣ, ਮੈਂ ਕਹਿੰਦਾ ਸਾਰੇ ਪੰਜਾਬ ਨੇ ਬੀਜੇਪੀ ਨੂੰ ਵੋਟ ਨਹੀਂ ਪਾਈ, ਕੇਂਦਰ ਨੂੰ ਨਹੀਂ ਅਸੀਂ ਚੁਣਿਆ। ਹਾਂਜੀ, ਸਰਕਾਰ ਤੇ ਹੈ ਨਾ ਫਿਰ ਵੀ। ਹਾਂ, ਜਦੋਂ ਸਰਕਾਰ ਬਣ ਗਈ ਫਿਰ ਤੁਸੀਂ ਸਾਰਿਆਂ ਦੇ ਹੋ ਨਾ। ਬਿਲਕੁਲ, ਸਾਰਿਆਂ। ਕੀ ਤੁਸੀਂ ਸਿਰਫ 3 ਖੇਤੀ ਕਾਨੂੰਨ ਵਾਪਸ ਕਰਾਉਣ ਦੀ ਲੜਾਈ ਪੰਜਾਬ ਨੇ ਮੋਢੀ ਬਣ ਕੇ ਲੜੀ ਸੀ, ਉਹਦਾ ਬਦਲਾ ਲੈ ਰਹੇ? ਸਹੀ, ਬਿਲਕੁਲ ਸਹੀ। ਕੀ ਜਾਣਬੁੱਝ ਕੇ ਤੁਸੀਂ ਪੰਜਾਬ ਦੀ ਕਿਸਾਨੀ ਨੂੰ ਸਿਲੋਂ ਤੱਕ ਪਹੁੰਚਾਉਣ ਲਈ ਇਹ ਸਾਰੀ ਖੇਡ ਖੇਡ ਰਹੇ? ਕੀ ਤੁਸੀਂ ਕਿਸਾਨ ਤੇ ਮਜ਼ਦੂਰ ਦੇ ਵਿੱਚ ਪਾੜਾ ਪਾਉਣ ਦੀ ਖੇਡ ਖੇਡ ਰਹੇ ਹੋ? ਮਤਲਬ ਇਸ ਪੱਧਰ ਤੇ ਆ ਗਈ ਸਾਡੀ ਸਿਆਸਤ, ਤੇ ਗਾਹਾਂ ਸਿਰੇ ਵਾਲੇ ਸਾਡੇ ਬਦਲਾਅ ਵਾਲੇ ਉਹ ਰੇਲ ਗੱਡੀਆਂ ਦੇ ਵਿੱਚ IDAP ਖਾਦ ਦੇ ਰੈਕ ਬਦਲ ਕੇ ਕਿ ਬਰਨਾਲੇ ਭੇਜੋ ਵੋਟਾਂ ਲੈਣੀਆਂ, ਆ ਗਿੱਦੜਬਾਹੇ ਕੰਨੀ ਨੂੰ ਮੋੜੋ ਟਰਾਲੀਆਂ, ਇਹ ਤਾਂ ਵੋਟਾਂ ਲੈਣ। ਮਤਲਬ ਠੀਕ ਆ ਵੀ ਫਿਰ ਗਿੱਦੜਬਾਹਾ ਤੇ ਬਰਨਾਲੇ ਵਾਲਿਆਂ ਦੀ ਚੜਾਈ ਸਹੀ। ਫਿਰ ਵੈਸੇ ਮੋੜ ਤਾਂ ਅਗਰਾਹਾਂ ਹੋਰਾਂ ਨੇ ਵੀ ਕੱਟ ਲਿਆ। ਅਗਰਾਹਾਂ ਹੋਰਾਂ ਨੇ ਹੁਣ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਘਰ ਮੂਹਰੇ ਗੜਤਾ ਪੱਕਾ ਝੰਡਾ। ਉਹ ਕਹਿੰਦੇ ਵੀ ਬਾਕੀ ਸਾਰਾ ਸਮੇਟੋ, ਆਪਣਾ ਟੋਲ ਫ੍ਰੀ ਰੱਖੋ, ਟੋਲਾਂ ਤੇ ਅੰਦੋਲਨ ਜਾਰੀ ਰੱਖੋ, ਤੇ ਅਸੀਂ ਬਰਨਾਲਾ ਤੇ ਗਿੱਦੜਬਾਹਾ, ਕਿਉਂਕਿ ਇਹ ਉਹਨਾਂ ਦਾ ਇੱਕ ਮਤਲਬ ਕਹਿ ਸਕਦੇ ਹਾਂ ਮਜ਼ਬੂਤ ਬੈਲਟ ਹੈ, ਇੱਥੇ ਉਹ ਧਿਰ ਮਜ਼ਬੂਤ ਹੈ, ਇਸ ਲਈ ਉਹਨਾਂ ਨੇ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਕੰਨੀ ਦਾ ਰੁੱਖ ਨਹੀਂ ਕੀਤਾ। ਉਹ ਕਹਿੰਦੇ ਬਰਨਾਲੇ ਤੇ ਗਿੱਦੜਬਾਹੇ ਦੇ ਵਿੱਚ ਮਤਲਬ ਮਨਪ੍ਰੀਤ ਦੇ ਦਫ਼ਤਰ ਮੂਹਰੇ ਧਰਨਾ ਲਾਤਾ, ਕਿਉਂਕਿ ਘਰ ਤਾਂ ਉੱਥੇ ਹੈ ਨਹੀਂਗਾ ਉਹਦਾ, ਹੈ ਨਾ, ਉਹਦੇ ਘਰ ਮੂਹਰੇ ਉਹਦੇ ਦਫ਼ਤਰ ਮੂਹਰੇ ਧਰਨਾ ਲਾਤਾ। ਡਿੰਪੀ ਢਿੱਲੋਂ ਦੇ ਅੱਜ ਪਹੁੰਚ ਜਾਣਾ ਦਫ਼ਤਰ ਦਾ ਘਰਾਓ ਦੀ ਤਿਆਰੀ ਹੈ। ਕੱਲ ਉੱਥੇ ਜਿਹੜਾ ਦੂਸਰਾ ਮੁੰਡਾ ਖੜਾ ਹੈ ਆਮ ਆਦਮੀ ਪਾਰਟੀ ਵਾਲਾ, ਹੈ ਨਾ, ਉਹਦੇ ਜਿਹੜਾ ਉਹ ਕੀ ਆ ਹਰਿੰਦਰ ਕੀ ਆ ਉਹਦਾ ਨਾਂ, ਹੈ ਨਾ, ਧਾਲੀਵਾਲ, ਜਿਹੜਾ ਬਰਨਾਲੇ, ਹਾਂਜੀ ਧਾਲੀਵਾਲ, ਹੈ ਨਾ, ਹਾਂ, ਉਹਦੇ ਧਾਲੀਵਾਲ ਦੇ ਉਹਦੇ ਘਰ ਮੂਹਰੇ ਲਾਤਾ। ਇਸੇ ਤਰ੍ਹਾਂ ਕੇਵਲ ਢਿੱਲੋਂ ਦਾ ਮਤਲਬ ਘਿਰਾਓ ਕਰ ਲਿਆ। ਸੋ ਉਹਨਾਂ ਨੇ ਤਾਂ ਰਣਨੀਤੀ ਆਪਣੀ ਬਦਲਤੀ, ਪਰ ਇੱਧਰ ਸਰਕਾਰ ਦੀ ਰਣਨੀਤੀ ਵੀ ਬਦਲੀ ਹੋਈ ਆ। ਉਹ ਕਹਿੰਦੇ ਵੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਝੋਨੇ ਵਾਲੇ ਮਸਲੇ 'ਚ ਉਹਨਾਂ ਨੇ ਕਹਿਣਾ ਵੀ ਬਾਕੀ ਪੰਜਾਬ 'ਚ ਚਾਹੇ ਮੰਡੀਆਂ 'ਚ ਰੁਲਣ ਕਿਸਾਨ, ਪਰ ਇਹਨਾਂ 4 ਹਲਕਿਆਂ 'ਚ ਜਿੱਥੇ ਚੋਣ ਉੱਥੇ ਸੈੱਟ ਕਰੋ। ਸਹੀ। ਉਸੇ ਤਰ੍ਹਾਂ ਉਹਨਾਂ ਨੇ DAP ਖਾਦ ਦੇ ਹਵਾਲੇ ਨਾਲ ਵੀ ਸਾਨੂੰ ਰਿਪੋਰਟਾਂ ਆਉਣ ਲੱਗੀਆਂ ਵੀ ਇੱਧਰ ਨੂੰ ਜਾ ਰਹੀਆਂ। ਇਹ ਤੋਂ ਪਹਿਲਾਂ ਕਿ ਉਹ ਡਾਟਾ ਸੀ ਇਕੱਠਾ ਕਰਦੇ, ਚਰਨਜੀਤ ਭੁੱਲਰ ਨੇ ਬਕਾਇਦਾ ਤੌਰ ਤੇ ਉਸਨੂੰ ਤਸਦੀਕ ਕਰਕੇ ਖਬਰ ਦੇ ਰੂਪ 'ਚ ਪ੍ਰਕਾਸ਼ਿਤ ਕਰਤਾ। ਠੀਕ ਹੈ, ਉਹਨੇ ਵੱਡੇ 2 ਹਵਾਲੇ ਦਿੱਤੇ ਚਰਨਜੀਤ ਭੁੱਲਰ ਨੇ। ਉਹ ਕਹਿੰਦਾ ਵੀ ਕਿ 34,000 ਦੇ ਕਰੀਬ ਸੀਗੀ ਮਤਲਬ ਕਿ ਜਿਹੜਾ ਰੈਂਕ ਆਇਆ, ਉਹਦੇ ਵਿੱਚੋਂ 75% ਮਰੇਲਕੋਟਲੇ ਦਾ ਸੀਗਾ। ਰੇਲ ਗੱਡੀ ਦੇ ਵਿੱਚ DAP ਖਾਦ ਆਈ। ਮੈਂ ਦੱਸ ਦਿਆਂ ਦਰਸ਼ਕਾਂ ਨੂੰ ਕਿ ਇਹ ਖਾਦ ਦੀ ਅਲਾਟਮੈਂਟ ਕੇਂਦਰ ਕਰਦਾ, ਸੂਬਾ ਵਾਈਜ਼। ਅੱਗੇ ਸੂਬਾ ਸਰਕਾਰ ਨੇ ਉਹਨਾਂ ਨੂੰ ਜ਼ਿਲ੍ਹਾ ਵਾਈਜ਼ ਮਤਲਬ ਕਰਨਾ ਹੁੰਦਾ, ਵੰਡ ਕਰਨੀ ਹੁੰਦੀ ਹੈ ਉਹਦੀ, ਤੇ ਉਹਦੇ ਲਈ ਪੰਜਾਬ ਦੇ ਵਿੱਚ ਮਾਰਕਫੈਡ ਉਹ ਕੰਮ ਦੇਖਦੀ ਹੈ, ਤੇ ਮਾਰਕਫੈਡ ਨੂੰ ਜੋ ਉਹਦੇ ਆਕਾ ਹੁਣ ਮੌਕੇ ਦੀ ਸਰਕਾਰ ਹੁਕਮ ਦਿੰਦੀ ਹੈ ਉਹਦੇ ਹਿਸਾਬ ਨਾਲ ਚੱਲਦਾ। ਸੋ 34,000 ਤੋਂ ਵੱਧ ਮਤਲਬ ਰੇਲ ਗੱਡੀ ਦੇ ਵਿੱਚ DAP ਖਾਦ ਆਈ, ਜਿਹੜੀ ਮਰੇਲਕੋਟਲੇ ਜ਼ਿਲ੍ਹੇ ਦੇ ਲਈ 75% ਸੀ।
25% ਬਰਨਾਲੇ ਲਈ ਸੀ। ਪਰ ਸਰਕਾਰ ਦੀ ਮਨਸ਼ਾ ਸੀ ਕਿ ਇਹ ਅੰਕੜਾ ਉਲਟਾ ਦਿੱਤਾ ਜਾਵੇ, 25% ਮਲੇਰਕੋਟਲੇ ਦੇ ਦਿਓ, 75% ਬਰਨਾਲੇ ਨੂੰ ਲੈ ਜਾਓ। ਤੇ ਅਗਰਾਹਾਂ ਦੀ ਜਥੇਬੰਦੀ ਨੇ ਰੇਲ ਗੱਡੀ ਘੇਰ ਲਈ। ਕਹਿੰਦੇ ਐਂ ਤਾਂ ਨਹੀਂ ਹੋਣ ਦਿੰਦੇ, ਜਿਹਦਾ ਜਿੰਨਾ ਬਣਦਾ ਉਹਨਾਂ ਉਹਨੂੰ ਦਓ। ਮਲੇਰਕੋਟਲਾ ਵੀ ਪੰਜਾਬ ਦਾ ਹੀ ਹੈ, ਉੱਥੇ ਵੀ ਕਿਸਾਨ ਨੇ, ਹੈ ਨਾ। ਤੇ ਤੁਸੀਂ ਇਹ ਖੇਡ ਕਿਉਂ ਖੇਡਣਾ ਚਾਹੁੰਦੇ ਹੋ? ਸਿਰਫ ਇਸ ਲਈ ਕਿ ਉੱਥੇ ਵੋਟਾਂ ਪੈ ਜਾਣ। ਚਲੋ ਰੌਲਾ ਰੱਪਾ ਪੈ ਕੇ ਆਖਰੇ ਹੋਇਆ ਜੀ ਕਿ 10,500 ਦੇ ਕਰੀਬ ਬੋਰੀਆਂ ਮਲੇਰਕੋਟਲੇ ਨੂੰ ਮਿਲੀਆਂ। ਠੀਕ ਹੈ ਜੀ। ਤੇ 10,000 ਬੋਰੀਆਂ ਬਰਨਾਲੇ ਨੂੰ ਭੇਜਤੀਆਂ ਤੇ 13,000 ਕੁਛ ਬੋਰੀਆਂ ਪ੍ਰਾਈਵੇਟ ਬਾਜ਼ਾਰ ਚ ਆ ਗਈਆਂ, ਜਿਹੜਾ ਉਹ ਹੋਊਗਾ। ਚਲੋ ਇਸੇ ਤਰ੍ਹਾਂ ਮਾਨਸੇ ਦਾ ਹਵਾਲਾ ਵੀ ਆਇਆ। ਮਾਨਸੇ ਦੇ ਵਿੱਚ ਵੀ ਕਹਿੰਦੇ ਜੀ ਕਿ ਏਦਾਂ ਹੀ ਹੋਇਆ, 14,000 ਬੋਰੀਆਂ ਜ਼ਿਲ੍ਹਾ ਮਾਨਸਾ ਨੂੰ ਤੇ 10,000 ਬੋਰੀਆਂ ਬਰਨਾਲੇ ਨੂੰ ਤੋਰਤੀਆਂ। ਮਤਲਬ ਜੇ ਮਾਨਸਾ ਵਾਲੇ ਕੋਟੇ ਚੋਂ ਵੀ ਬਰਨਾਲੇ ਨੂੰ ਜਾ ਰਹੀਆਂ, ਮਲੇਰਕੋਟਲੇ ਵਾਲੇ ਕੋਟੇ ਚੋਂ ਵੀ ਬਰਨਾਲੇ ਨੂੰ ਜਾ ਰਹੀਆਂ, ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਸ ਵਾਰ ਜਿਹੜੀਆਂ 4 ਹਲਕਿਆਂ 'ਚ ਜਿਮਨੀ ਚੋਣਾਂ ਨੇ, ਉਹਨਾਂ 'ਚੋਂ 3 ਤਾਂ ਪਿਓਰ ਪੇਂਡੂ ਨੇ। ਇੱਕ ਅੱਧੋ ਅੱਧ ਹੈ। ਮਤਲਬ ਆਪਾਂ ਮੋਟੀ ਜੀ ਗੱਲ ਕਰੀਏ, ਜੇ ਮੈਂ ਗੱਲ ਕਰਾਂ ਤਾਂ ਗਿੱਦੜਬਾਹਾ ਦੇ ਵਿੱਚ ਲਗਭਗ 2 ਲੱਖ ਦੇ ਕਰੀਬ ਵੋਟ ਹੈ। ਜੀ ਹੈ ਨਾ। ਕੁੱਲ ਵੋਟ 1 ਲੱਖ ਮਤਲਬ 66,000 ਤੋਂ ਵੱਧ ਹੈਗੀ ਆ, ਤੇ 1,22,000 ਕੱਲੀ ਪੇਂਡੂ ਵੋਟ ਹੈ। ਬਰਨਾਲੇ ਦੇ ਵਿੱਚ ਜੇਕਰ ਮੈਂ ਗੱਲ ਕਰਾਂ 1,80,000 ਵੋਟਰ, ਉੱਥੇ 90-92 ਸ਼ਹਿਰੀ ਹੈ, 90-92 ਇੱਕ ਪੇਂਡੂ ਹੈ, ਉਹ ਬਰਾਬਰ ਜੀ ਹੈ ਨਾ। ਪਰ ਮਤਲਬ ਕਿ ਜੇ ਆਪਾਂ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਗੱਲ ਕਰੀਏ, 1,95,000 ਲਗਭਗ 2 ਲੱਖ ਵੋਟ ਹੈ, ਜਿੱਚੋਂ 1,85,000 ਵੋਟ ਕੱਲੀ ਪੇਂਡੂ ਹੈ। ਬਿਲਕੁਲ ਸਹੀ ਹੈ ਨਾ। ਤੇ ਇਸੇ ਤਰ੍ਹਾਂ ਚੱਬੇਵਾਲ ਪਿਓਰ ਪੇਂਡੂ ਖੇਤਰ ਹੈ। ਤੇ ਇਹ 3 ਡੇਰਾ ਬਾਬਾ ਨਾਨਕ, ਚੱਬੇਵਾਲ ਤੇ ਗਿੱਦੜਬਾਹਾ ਤਾਂ ਪਿਓਰ ਪੇਂਡੂ ਨੇ। ਤੇ ਇਹਦਾ ਮਤਲਬ ਤੁਸੀਂ ਇਸ ਹਵਾਲੇ ਨੂੰ ਧਿਆਨ 'ਚ ਰੱਖਦੇ ਆ, ਤੇ ਬਰਨਾਲੇ ਦੀ ਜਿਹੜੀ ਅੱਧੀ ਵੋਟ ਹੈ ਪੇਂਡੂ ਦੀ, ਉਹਨੂੰ ਧਿਆਨ 'ਚ ਰੱਖਦੇ ਆ ਤੁਸੀਂ ਚਾਹੁੰਦੇ ਹੋ ਕਿ ਡੀਏਪੀ ਖਾਸ ਵੀ ਇੱਥੇ ਪਹੁੰਚੇ, ਇੱਥੇ ਵਾਲੇ ਦੇ ਕਿਸਾਨਾਂ ਦਾ ਮੰਡੀ ਵਾਲਾ ਮਸਲਾ ਵੀ ਜਿੰਨੀ ਛੇਤੀ ਹੋਈ ਹੈ ਹੱਲ ਕਰਾਈਏ, ਕਿਉਂਕਿ ਇਹ ਮੌਜਾਂ ਤੁਸੀਂ ਚੋਣਾਂ ਕਰਕੇ ਕਰਾਉਣਾ ਚਾਹੁੰਦੇ ਹੋ, ਵੋਟਾਂ ਕਰਕੇ ਕਰਾਉਣਾ ਚਾਹੁੰਦੇ ਹੋ। ਸੋ ਕੀ ਇਹ ਫੌਰੀ ਰਾਹਤ ਇਹ ਵੋਟਾਂ 'ਚ ਤਬਦੀਲ ਹੋਏਗੀ, ਜਾਂ ਲੋਕਾਂ ਨੇ ਪੌਣੇ 3 ਸਾਲਾਂ 'ਚ ਜਿਹੜਾ ਬਦਲਾਅ ਦੇਖਿਆ ਉਹਦਾ ਅਸਰ ਇਹਨਾਂ ਵੋਟਾਂ 'ਚ ਆਏਗਾ? ਇਹ ਸਮਾਂ ਦੱਸੇਗਾ। ਪ੍ਰਵੀਨ, ਬਿਲਕੁਲ। ਦੇਖੋ, ਇਹੀ ਗੱਲ ਤਾਂ ਆਪਾਂ ਪਹਿਲੀ ਖਬਰ ਦੇ ਵਿੱਚ ਜਦੋਂ ਗੱਲ ਕਰ ਰਹੇ ਸੀ ਨਾ, ਕਿ ਕੁਝ ਚੀਜ਼ਾਂ ਤੁਹਾਡੇ ਹੱਥ 'ਚ ਹੁੰਦੀਆਂ ਜਿਹਦੇ ਨਾਲ ਤੁਸੀਂ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਆ। ਤੇ ਪ੍ਰਵੀਨ ਜੀ, ਪ੍ਰਭਾਵਿਤ ਕਰਨ ਦਾ ਅਸਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜਲੰਧਰ 'ਚ ਮੁੱਖ ਮੰਤਰੀ ਸਾਹਿਬ ਆਪਣਾ ਘਰ ਲੈ ਕੇ ਬੈਠ ਗਏ ਸੀ। ਹਾਂਜੀ। ਤੇ ਘਰ ਵਾਲੀ ਉੱਥੇ ਦਰਬਾਰ ਲਾਉਂਦੀ ਸੀ। ਤੇ ਇਹ ਵੱਖਰੀ ਗੱਲ ਹੈ ਕਿ ਇਸ ਵਾਰ ਡਾਕਟਰ ਗੁਰਪ੍ਰੀਤ ਕੌਰ ਹੋਰੀ ਚੋਣ ਮੁਹਿੰਮ 'ਚ ਸ਼ਾਇਦ ਅਜੇ ਨਜ਼ਰ ਨਹੀਂ ਆ ਰਹੇ, ਜਾਂ ਅੱਜ ਕੱਲ੍ਹ ਕਿਸੇ ਤਸਵੀਰਾਂ 'ਚ ਵੀ ਨਜ਼ਰ ਨਹੀਂ ਆ ਰਹੇ। ਹੋ ਸਕਦਾ ਕਿ ਇਹੋ ਜਿਹੀ ਜਾਣਕਾਰੀ ਜੀ ਆ ਰਹੀ ਹੈ ਕਿ ਵਿਦੇਸ਼ ਦੌਰੇ ਤੇ ਨੇ ਉਹ ਅੱਜ ਕੱਲ੍ਹ, ਹੈ ਨਾ। ਤੇ ਆ ਬਦਲੇ ਹੋਏ ਸਿਸਟਮ ਦੇ ਵਿੱਚ ਪਰਿਵਾਰ ਨੂੰ ਵੀ ਦੂਰ ਰੱਖਣ ਦੀ ਹਦਾਇਤ ਹੋ ਗਈ ਆ ਭਗਵੰਤ ਮਾਨ ਨੂੰ। ਉਹ ਪਤਨੀ ਹੋਵੇ, ਉਹ ਭੈਣ ਹੋਵੇ, ਉਹ ਮਾਤਾ ਹੋਵੇ, ਸੋ ਉਹਨਾਂ ਨੂੰ ਤਸਵੀਰਾਂ 'ਚੋਂ, ਸਿਸਟਮ 'ਚੋਂ ਦੂਰ ਰੱਖਣ ਦੀ ਹਦਾਇਤ ਕੇਜਰੀਵਾਲ ਤੇ ਉਹਦੀ ਟੀਮ ਨੇ ਕੀਤੀ ਹੈ। ਸੋ ਜਿਵੇਂ ਇਹ ਸਾਰੇ ਤੋਰੇ ਨੇ, ਉਵੇਂ ਉਹਨਾਂ ਨੂੰ ਵੀ ਲਾਂਭੇ ਕੀਤਾ ਗਿਆ। ਹੋ ਸਕਦਾ ਉਹ ਪਰਿਵਾਰਕ ਤੌਰ ਤੇ ਵਿਦੇਸ਼ ਗਏ ਹੋਣ, ਨਿੱਜੀ ਦੌਰਾ ਹੋਵੇ, ਜਾਂ ਲਗਾਤਾਰ ਜਿਹੜੇ ਦੌਰਿਆਂ ਦੀ ਚਰਚਾ ਉਹਨਾਂ 'ਚੋਂ ਕੋਈ ਦੌਰਾ ਹੋਵੇ। ਸੋ ਇਹ ਪਹਿਲੂ ਵੱਖਰਾ ਹੈ ਨਾ। ਪਰ ਉਸ ਸਮੇਂ ਭਗਵੰਤ ਮਾਨ ਜਲੰਧਰ ਜਾ ਬੈਠੇ ਸੀ, ਤੇ ਮੈਨੂੰ ਜਾਣਕਾਰੀ ਸੀ ਕਿ ਥਾਣੇਦਾਰ ਤੋਂ ਲੈ ਕੇ DC SSB ਤੱਕ ਹਦਾਇਤ ਸੀ ਕਿ ਜਿਹੜਾ ਵੀ ਬੰਦਾ ਇਸ ਹਲਕੇ ਦਾ ਕੋਈ ਕੰਮ ਲੈ ਕੇ ਆਵੇ, ਉਸ ਨੂੰ ਚਾਹ ਪਿਲਾ ਕੇ ਕੰਮ ਕਰਾ ਕੇ ਤੋਰਨਾ। ਤੇ ਇਹੋ ਜਿਹੀ ਉਹ ਹਦਾਇਤ ਹੁਣ ਇਹਨਾਂ 4 ਹਲਕਿਆਂ ਦੇ ਵਿੱਚ ਹੈਗੀ ਆ ਕਿ ਜੇ ਕੋਈ ਮਤਲਬ ਕਿ ਕਿਸੇ ਨੂੰ ਜ਼ੁਕਾਮ ਵੀ ਹੋ ਜਾਵੇ, ਜਦ ਜ਼ੁਕਾਮ ਦੀ ਗੋਲੀ ਲੈ ਕੇ ਸਰਕਾਰ ਦਾ ਨੁਮਾਇੰਦਾ ਉਹਨਾਂ ਦੇ ਘਰੇ ਪਹੁੰਚ ਜਾਵੇ। ਸੋ ਇੱਥੇ ਤੱਕ ਦੀ ਹਦਾਇਤ ਆ। ਮਤਲਬ ਬੰਦਿਆਂ ਨੂੰ ਖੁਸ਼ ਕਰੋ, ਤੇ ਜੇ ਖੁਸ਼ ਕਰਨ ਦੇ 7 ਦਿਨ ਹੋਰ ਮੌਕਾ ਮਿਲਦਾ, ਤੁਸੀਂ ਮੈਨੇਜ ਕਰ ਸਕਦੇ। ਜਿਹੜੇ 7 ਦਿਨਾਂ ਦੇ ਵਿੱਚ ਨਾ, ਜਿਹੜੇ ਲੋਕ ਆ ਉਹਨਾਂ ਦੀ ਮੈਮਰੀ ਦੇ ਵਿੱਚੋਂ ਆ ਜਿਹੜਾ ਝੋਨੇ ਦੇ ਲਿਫਟਿੰਗ ਦਾ ਸੰਕਟ ਆ, ਜਾਂ ਹੋਰ ਇਹ ਚੀਜ਼ਾਂ ਕੱਢਣ ਦੇ ਵਿੱਚ ਵੀ ਤਾਂ ਸਰਕਾਰ ਕਾਮਯਾਬ ਹੋ ਜਾਂਦੀ ਹੈ ਨਾ। 7 ਦਿਨਾਂ 'ਚ ਲਿਫਟਿੰਗ ਹੋ ਗਈ, ਮੰਡੀਆਂ ਖਾਲੀ ਹੋ ਗਈਆਂ, ਤੇ ਇਹਦਾ ਕ੍ਰੈਡਿਟ ਕੌਣ ਲਊਗਾ? ਇਹ ਸਟੇਜਾਂ ਤੋਂ ਕੌਣ ਇਹਦੇ ਗੀਤ ਗਾਊਗਾ? ਪਰ ਇਹ ਨੀਗਾ ਕਿ ਜ਼ਿਮਨੀ ਚੋਣਾਂ ਹਮੇਸ਼ਾ ਤੈਅ ਹੁੰਦੀਆਂ। ਤੁਸੀਂ ਭਾਜਪਾ ਦਾ ਜ਼ਿਕਰ ਕੀਤਾ ਸੀ, ਪਰ ਦੂਜੇ ਦਲ ਚੇਤੇ ਵੀ ਕਰਾਉਣਗੇ ਨਾ ਕਿ ਅਸੀਂ ਤਾਂ ਹਰ ਰੋਜ਼ ਮੰਡੀਆਂ 'ਚ ਹੱਥਾਂ ਜਿਹਾਂ 'ਚ ਫੜ ਕੇ ਝੋਨਾ ਕਣਕ ਫੋਟੋਆਂ ਖਿਚਾਉਣ ਆਉਂਦੇ ਸੀ ਤੁਹਾਡੇ ਨਾਲ ਖੜਨ। ਸਰਕਾਰ ਤਾਂ ਇੱਕ ਮੰਡੀਆਂ ਦੇ ਕੋਲੋਂ ਵੀ ਨਹੀਂ ਲੰਘੀ। ਨਹੀਂ, ਬਿਲਕੁਲ। ਰੂਟ ਵੀ ਗੱਡੀਆਂ ਦੇ ਐਂ ਲੈ ਜਾਂਦੇ ਸੀ ਕਿ ਮੰਡੀ ਨਾਲ ਰਸਤੇ ਜਾਵੇ। ਜੇਕਰ ਜ਼ਿਮਨੀ ਚੋਣਾਂ ਨਿਰੀਆਂ ਪੁਰੀਆਂ ਹੀ ਸਰਕਾਰ ਦੀ ਮਰਜ਼ੀ ਦੇ ਸੰਬੰਧਿਤ ਨਤੀਜੇ ਆਉਣ, ਜਾਂ ਮਰਜ਼ੀ ਦੇ ਮੁਤਾਬਕ ਨਤੀਜੇ ਆ ਜਾਣ, ਫਿਰ ਤਾਂ ਸਰਕਾਰਾਂ ਹਾਰ ਨਹੀਂ ਨਾ। ਜ਼ਿਮਨੀ ਚੋਣਾਂ 'ਚ ਹਾਰਦੀਆਂ ਵੀ ਨਹੀਂ ਨਾ ਸੱਤਾਧਾਰੀ ਪਾਰਟੀਆਂ, ਤਾਂ ਹੀ ਹਾਰਦੀਆਂ। ਲੋਕਾਂ ਦੇ ਮਨਾਂ 'ਚ ਗੁੱਸਾ ਹੁੰਦਾ। ਬਿਲਕੁਲ। ਦੀਵਾਲੀ ਤੇ ਕਹਿੰਦੇ ਪੰਜਾਬ ਵਾਲੇ 50 ਲੱਖ ਮੁਰਗੇ ਛਕ ਗਏ ਤੇ 75 ਕਰੋੜ ਦੀ ਦਾਰੂ ਪੀ ਗਏ ਜੀ।
ਪ੍ਰਵੀਨ ਜੀ, ਕੋਈ ਨਵਾਂ ਵਰਤਾਰਾ ਜੀ ਜੀ ਬਿਲਕੁਲ ਸਹੀ ਹੈ। ਹੈ। ਪਰ ਜਿਹੜੇ ਅਖਬਾਰ ਨੇ ਖਬਰ ਲਾਈ ਉਹਨਾਂ ਨੇ ਗਿਣਨ ਵਾਲਿਆਂ ਦੀ ਕਮਾਲ ਕਰਤੀ। ਨਹੀਂ ਦੇਖੋ ਨਾ, ਇਹ ਹਰ ਸਾਲ ਇੱਕ ਵਰਤਾਰਾ ਚੱਲਦਾ। ਜਦੋਂ ਨਵਾਂ ਸਾਲ ਚੜ੍ਹਨਾ ਹੁੰਦਾ ਨਾ, ਹਾਂਜੀ, ਤਾਂ ਉਹ ਤੋਂ ਪਹਿਲਾਂ 10 ਕੁ ਦਿਨ ਪਹਿਲਾਂ ਅਖਬਾਰਾਂ 'ਚ ਖਬਰਾਂ ਬਦਲ ਜਾਂਦੀਆਂ ਨੇ, ਹਨਾ, ਕਿ ਇਸ ਸਾਲ ਕੀ ਹਿੱਟ ਫਿਲਮੇ 10 ਇਹ ਰਹੀ, ਇਸ ਸਾਲ ਦਾ ਸਭ ਤੋਂ ਚਰਚਿਤ ਮਾਮਲੇ ਇਹ ਰਹੇ, ਹੈ ਨਾ, ਇਸ ਸਾਲ ਰੁਖਸਤ ਹੋ ਗਏ ਇਸ ਦੁਨੀਆ ਤੋਂ, ਹੈ ਨਾ, ਉਹ ਤਸਵੀਰਾਂ ਦੀਆਂ ਉਹ ਏਦਾਂ ਟ੍ਰੈਂਡ ਬਣ ਜਾਂਦਾ। ਉਸੇ ਤਰ੍ਹਾਂ ਹੀ ਦੀਵਾਲੀ ਦਾ ਇੱਕ ਪੱਕਾ ਜਿਹਾ ਟ੍ਰੈਂਡ ਬਣਿਆ ਕਿ ਲੈ ਵੀ ਬੰਦੇ ਖਬਰਾਂ ਕੱਢੇ ਲਿਆਉਂਦੇ ਨੇ ਕਿ ਇੰਨੇ ਦੀ ਦਾਰੂ, ਇੰਨੇ ਦੀ। ਪਰ ਸਵਾਲ ਇਹ ਹੈ ਕਿ ਖਬਰਾਂ ਲੱਗਦੀਆਂ ਤਾਂ ਨਹੀਂ ਨਾ ਜੇ ਹੁੰਦਾ, ਜੇ ਅਸੀਂ ਇਸ ਚੀਜ਼ ਨੂੰ ਆਪਣੇ ਤਿਥ ਤਿਉਹਾਰਾਂ ਨਾਲ ਜੋੜ ਲਿਆ। ਜੀ ਜੀ ਪ੍ਰਵੀਨ ਜੀ, ਜਥੇਦਾਰ ਸਾਹਿਬ ਨੇ ਹੁਕਮ ਦਿੱਤਾ ਸੀਗਾ ਕਿ ਇਸ ਵਾਰ ਦੀਵਾਲੀ ਦੇ ਸੰਬੰਧ ਦੇ ਨਾਲ ਜਿਹੜਾ ਬੰਦੀ ਛੋੜ ਦਿਵਸ ਆ ਰਿਹਾ, ਬੰਦੀ ਛੋੜ ਦਿਵਸ ਦੇ ਮੌਕੇ ਤੇ ਆਪਾਂ ਆਪਣੇ ਘਰਾਂ 'ਚ ਦੀਵੇ ਬਾਲੀਏ, ਕਿਉਂਕਿ ਦਿੱਲੀ ਸਿੱਖ ਕਤਲੇਆਮ ਦੀਆਂ ਤਰੀਕਾਂ ਦੇ ਦਿਨ ਨੇ। ਲੜੀਆਂ ਬਿਜਲਈ ਰੋਸ਼ਨੀਆਂ ਤੋਂ ਬਚੀਏ। ਉਸ ਦੇ ਉੱਤੇ ਕਈਆਂ ਨੇ ਪਹਿਰੇਦਾਰੀ ਕੀਤੀ ਵੀ, ਕਈਆਂ ਨੇ ਲੱਗੀਆਂ ਲੜੀਆਂ ਤਾਰੀਆਂ ਵੀ, ਪਰ ਬਹੁ ਗਿਣਤੀ ਲੜੀਆਂ ਲੱਗੀਆਂ ਰਹੀਆਂ ਜਾਂ ਬਹੁ ਗਿਣਤੀ ਲੋਕਾਂ ਨੇ ਲੜੀਆਂ ਲਾਈਆਂ। ਸੋ ਇਹ ਵੀ ਇੱਕ ਪਹਿਲੂ ਹੈ ਕਿ ਸਾਡੇ ਤੇ ਬਾਜ਼ਾਰੀਕਰਨ ਕਿਸ ਕਦਰ ਭਾਰੂ ਹੋ ਗਿਆ। ਉਸੇ ਚ ਇਹ ਪਹਿਲੂ ਹੈ। ਮਤਲਬ ਇਹ ਧਾਰਮਿਕ ਮਹੱਤਤਾ ਵਾਲੇ ਤਿਉਹਾਰ, ਦੀਵਾਲੀ, ਬੰਦੀ ਛੋੜ ਦਿਵਸ, ਉਹਦੇ ਨਾਲ ਮਤਲਬ ਕਿ ਮੀਟ ਦਾ, ਮੁਰਗੇ ਦਾ, ਦਾਰੂ ਦਾ ਕਿੱਥੋਂ ਜੋੜ ਲਿਆ ਜੀ ਨਾਤਾ? ਅਸੀਂ ਜਿਵੇਂ ਬੰਬ ਪਟਾਕਿਆਂ ਦੀ ਗੱਲ ਕਰਦੇ ਹਾਂ, ਟਨਾਂ ਦੇ ਹਿਸਾਬ ਨਾਲ ਬਰੂਦ ਨੂੰ ਅੱਗ ਲਾਈ ਹੈ ਪੰਜਾਬ ਨੇ, ਲਾਈ ਹੈ, ਬਿਲਕੁਲ ਸਹੀ। ਤੇ ਉਹ ਮਤਲਬ ਕਿ ਨੋਟ ਧਮਾਕਾ ਵੀ ਕਰਦਾ ਫੂਕਣ ਤੇ, ਉਹ ਦੀਵਾਲੀ ਨੂੰ ਇਹ ਪਤਾ ਲੱਗਦਾ ਫੂਕੋ ਤੇ ਉਹ ਧਮਾਕੇ ਵੀ ਕਰਨਗੇ। ਮਤਲਬ ਅਸੀਂ ਸਿੱਧੇ ਨੋਟਾਂ ਨੂੰ ਅੱਗ ਲਾਉਂਦੇ ਹਾਂ ਤੇ ਨਾਲ ਬਿਮਾਰੀਆਂ ਵੀ ਛੇੜਦੇ ਹਾਂ। ਫਿਰ ਅਸੀਂ ਗੱਲਾਂ ਕਰਦੇ ਹਾਂ ਜੀ ਕਿ ਪਰਾਲੀ ਵਾਲਿਆਂ ਦੀ ਸੁਣ ਲਓ, ਅਫਸਰਾਂ ਦੀ ਡਿਊਟੀ ਲੱਗੀ ਹੋਈ ਸੀ ਕਿ ਰੈੱਡ ਐਂਟਰੀ ਪਾਉਣੀ ਹੈ ਜਿੱਥੇ ਪਰਾਲੀ ਸੜੇ ਜਾਂ ਕੁਛ ਹੋਵੇ। ਹਾਂ, ਹਦਾਇਤ ਉਹਨਾਂ ਨੂੰ ਵੀ ਇਹੀ ਹੈ ਕਿ ਉਹ 4 ਹਲਕਿਆਂ ਕੰਨੀ ਜਾਣਾ ਨਹੀਂਗਾ ਜਿੱਥੇ ਜਿੱਥੇ ਵੋਟਾਂ ਨੇ। ਸੋ ਉਹ ਅਫਸਰ ਉਧਰ ਨੂੰ ਤਾਂ ਨਹੀਂ ਗਏ, ਪਰ ਇਹਨਾਂ ਦਿਨਾਂ 'ਚ ਉਹ ਪੂਰੇ ਪੰਜਾਬ 'ਚ ਨਹੀਂ ਗਏ ਪਰਾਲੀ ਵਾਲੇ ਪਾਸੇ ਨੂੰ। ਇਹਨਾਂ ਦਿਨਾਂ 'ਚ ਤਾਂ ਉਹ ਝੋਲੇ ਲੈ ਕੇ ਪਟਾਕਿਆਂ ਦੀ ਦੁਕਾਨਾਂ ਤੇ ਝੋਲੇ ਪਵਾ ਰਹੇ ਸੀ। ਜੀ ਬਿਲਕੁਲ, ਦੁਕਾਨਾਂ ਵਾਲਿਆਂ ਲਈ ਬਗਾਰ ਬਣੇ ਹੋਏ ਸੀ, ਉਹ ਤਾਂ ਮਠਿਆਈ ਦੇ ਡੱਬੇ ਇਕੱਠੇ ਕਰ ਰਹੇ ਸੀ। ਸੋ ਆ ਵੀ ਇੱਕ ਵਰਤਾਰਾ ਹੈਗਾ। ਦੂਸਰੇ ਪਾਸੇ ਅੰਕੜੇ ਦੱਸਦੇ ਨੇ, ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਦੀਵਾਲੀ ਵਾਲੀ ਰਾਤ ਹੀ, ਉਹ ਪੂਰਾ ਦਿਨ ਰਾਤ ਦੇ ਵਿੱਚ 75 ਕਰੋੜ ਦੀ ਦਾਰੂ ਪੀ ਲਈ। ਪ੍ਰਵੀਨ ਜੀ, ਇਹ ਉਹ ਅੰਕੜਾ ਹੈ ਜਿਹੜਾ ਮਤਲਬ ਕਿ ਠੇਕਿਆਂ ਤੋਂ ਵਿਕੀ ਦਾਰੂ ਦਾ, ਘਰ ਦੀ ਕੱਢੀ, ਹੋਰ ਥਾਵਾਂ ਤੋਂ ਲਿਆਂਦੀ, ਇੱਧਰੋਂ ਲਿਆਂਦੀ, ਉੱਧਰੋਂ ਲਿਆਂਦੀ, ਕਿਸੇ ਹੋਰ ਸੂਬੇ ਵਾਲੀ ਲਿਆ ਕੇ ਪੀਤੀ, ਜਾਂ ਕਿਸੇ ਤੋਂ ਨਕਲੀ ਜਾਲੀ ਲੈ ਕੇ ਪੀਤੀ, ਉਹ ਵੱਖਰਾ ਮਸਲਾ। ਸਿਰਫ ਜਿਹੜਾ ਰਿਕਾਰਡਡ ਹੈ, ਮਤਲਬ ਕਿ 10,000 ਕਰੋੜ ਦਾ ਸਾਡਾ ਸ਼ਰਾਬ ਦਾ ਕਾਰੋਬਾਰ ਹੈ, ਤੇ ਉਹਦੇ ਵਿੱਚ ਦੀਵਾਲੀ ਵਾਲੀ ਰਾਤ 'ਚ ਅਸੀਂ 75 ਕਰੋੜ ਦੀ ਦਾਰੂ ਪੀ ਗਏ। ਬਠਿੰਡੇ ਦੇ ਹਵਾਲੇ ਨਾਲ ਖਬਰ ਸੀ ਕਿ 3 ਕਰੋੜ ਤੋਂ ਵੱਧ ਦੀ ਦਾਰੂ ਵਿਕੀ ਆ ਬਠਿੰਡੇ 'ਚ। ਹੁਣ ਜੇ ਬਠਿੰਡੇ 'ਚ 3 ਕਰੋੜ ਤੋਂ ਵੱਧ ਦੀ ਵਿਕੀ ਹੈ, ਤਾਂ ਮੈਂ 23 ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖ ਰਿਹਾ ਸੀ, ਮਤਲਬ ਔਸਤਨ ਹਰ ਜ਼ਿਲ੍ਹਾ 3 ਕਰੋੜ ਤੋਂ ਉੱਪਰ ਜਾ ਰਿਹਾ, ਤਾਂ 75 ਕਰੋੜ ਤੋਂ ਪਾਰ ਜਾਂਦੇ ਹੋ ਤੁਸੀਂ। ਤੇ ਇੱਧਰ 50 ਲੱਖ ਤੋਂ ਵੱਧ ਮੁਰਗੇ, ਮਤਲਬ ਅਜੇ ਬੱਕਰੇ ਦਾ, ਮੱਛੀ ਦਾ, ਪਕੌੜਿਆਂ ਦਾ, ਨਕਲੀ ਖੋਆ, ਅਸਲੀ ਖੋਆ, ਉਹਦਾ ਕੋਈ ਹਿਸਾਬ ਕਿਤਾਬ ਗਿਣਤੀ 'ਚ ਨਹੀਂ ਹੈ ਨਾ। ਇਹ ਕਹਿੰਦੇ ਜੀ ਪਟਿਆਲਾ ਸ਼ਹਿਰੀ ਜਿਹੜਾ ਖੇਤਰ ਆ, ਉਸ ਸ਼ਹਿਰੀ ਖੇਤਰ ਦੇ ਵਿੱਚ 38,000 ਤੋਂ ਵੱਧ ਮੁਰਗੇ ਇੱਕ ਰਾਤ 'ਚ ਝੱਕੇ ਗਏ, ਹੈ ਨਾ। ਇਸੇ ਤਰ੍ਹਾਂ ਮਤਲਬ ਕਿ 35,000 ਤੋਂ ਵੱਧ ਬਠਿੰਡਾ ਸ਼ਹਿਰੀ ਖੇਤਰ 'ਚ ਮੁਰਗਿਆਂ ਦੀਆਂ ਘੁੰਡੀਆਂ ਮਰੋੜੀਆਂ ਗਈਆਂ, ਕਲਗੀਆਂ ਤਾਰ ਕੇ ਰੱਖਤੀਆਂ ਉਹਨਾਂ ਦੀਆਂ। ਤੇ ਜੇ ਇੱਕ ਸ਼ਹਿਰ ਦੇ ਅੰਦਰਲੇ ਖੇਤਰ ਦੇ ਵਿੱਚ 40,000, 30,000, 35,000 ਆ, ਤਾਂ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਹਿਸਾਬ ਨਾਲ ਲਾ ਜਾਓ, ਤੇ ਉਹ ਤੋਂ ਬਿਨਾਂ 12,000 ਪਿੰਡ ਕਿਹੜਾ ਸੁੱਕੇ ਜਾਣਗੇ ਫਿਰ। ਸਹੀ, ਬਿਲਕੁਲ ਸਹੀ। ਤੇ ਇਸ ਲਈ ਫਿਰ 50 ਲੱਖ ਮੁਰਗਿਆਂ ਨੇ ਜੇ ਸਵੇਰ ਨੂੰ ਬਾਂਗ ਨਹੀਂ ਦਿੱਤੀ, ਤੇ ਕੀ ਕਰੀਏ, ਦੀਵਾਲੀ ਮਨਾ ਲਈ ਅਗਲਿਆਂ ਨੇ। ਸੋ 50 ਲੱਖ ਤੋਂ ਵੱਧ ਮੁਰਗੇ, 75 ਕਰੋੜ ਤੋਂ ਵੱਧ ਦੀ ਦਾਰੂ ਪੰਜਾਬੀ ਇੱਕ ਦਿਨ 'ਚ ਢਕਾਰ ਗਏ ਜਨਾਬ। ਵੈਸੇ ਤਾਂ ਪੰਜਾਬੀਆਂ ਦੇ ਖਾਣ ਪੀਣ ਦੇ ਬਾਰੇ ਕਿਹਾ ਜਾਂਦਾ ਵੀ ਖਾਣ ਪੀਣ ਖੁੱਲ੍ਹਾ ਹੈ, ਪਰ ਸ਼ੁਰੂਆਤ ਦੇ ਵਿੱਚ ਤੁਸੀਂ ਕਹਿ ਦਿੱਤਾ ਵੀ ਇਹ ਤਿਉਹਾਰ ਸਾਡੀ ਕਿਸ ਭਾਵਨਾ ਦੇ ਨਾਲ ਜੁੜੇ ਹੈ, ਪਰ ਅਸੀਂ ਲੈ ਗੱਲ ਕਿੱਧਰ ਨੂੰ ਗਏ ਹਾਂ, ਚਾਹੇ ਉਹ ਬਣਾਵਟੀ ਤੌਰ ਤੇ ਦਿਖਾਵਾ ਹੋਵੇ, ਚਾਹੇ ਉਹ ਪ੍ਰਦੂਸ਼ਣ ਦਾ ਮਾਮਲਾ ਹੋਵੇ, ਤੇ ਚਾਹੇ ਉਹ ਇਹਨਾਂ ਚੀਜ਼ਾਂ ਦਾ। ਹੁਣ ਜਦੋਂ ਆਪਾਂ ਇਹਨਾਂ ਦੋਨਾਂ, ਚਾਹੇ ਬੰਦੀ ਛੋੜ ਦਿਵਸ ਦੀ ਗੱਲ ਕਰ ਲਈਏ ਤੇ ਚਾਹੇ ਦੀਵਾਲੀ ਦੀ ਗੱਲ ਕਰ ਲਈਏ, ਭਾਵਨਾ ਦੇ ਮੁਤਾਬਕ ਤਾਂ ਦੋਨਾਂ ਭਾਈਚਾਰਿਆਂ ਦੇ ਲਈ ਬੜਾ ਅਹਿਮ ਦਿਨ ਹੈ, ਸਿੱਖਾਂ ਦੇ ਲਈ ਵੀ, ਹਿੰਦੂਆਂ ਦੇ ਲਈ ਵੀ, ਚਲੋ ਕਿਉਂਕਿ ਉਹਨਾਂ ਦੀ ਧਾਰਮਿਕ ਭਾਵਨਾ ਦੇ ਨਾਲ ਜੁੜੇ ਨੇ। ਪਰ ਆਹ ਜਿਹੜੀਆਂ ਚੀਜ਼ਾਂ ਅਸੀਂ ਕਰ ਰਹੇ ਨੇ, ਤਾਂ ਸਾਡੀ ਕਿਸੇ ਤੌਰ ਦੀ ਵੀ ਤਰਜਮਾਨੀ ਨਹੀਂ ਨਾ ਕਰਦੀਆਂ, ਨਾ ਧਾਰਮਿਕ ਤਰਜਮਾਨੀ ਕਰਦੀਆਂ ਨਜ਼ਰ ਆਉਂਦੀਆਂ, ਨਾ ਸਮਾਜਿਕ ਤੌਰ ਤੇ। ਬਿਲਕੁਲ ਪ੍ਰਦੂਸ਼ਣ ਤੁਸੀਂ ਦੇਖ ਲਓ, ਪ੍ਰਦੂਸ਼ਣ ਨੂੰ ਕਿਹੜੇ ਖਾਤੇ ਪਾਓਗੇ ਤੁਸੀਂ? ਕਿ ਟਨਾਂ ਦੇ ਟਨ ਜਿਹੜੇ ਬਰੂਦ ਦੀ ਤੁਸੀਂ ਗੱਲ ਕੀਤੀ ਹੈ, ਔਰ ਬੰਦੀ ਛੋੜ ਦਿਵਸ ਦੀ ਤਾਂ ਆਪਾਂ ਗੱਲ ਕਰਦੇ, ਪਰ ਜਿਹੜਾ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ,
ਉਹ ਸਾਡੇ ਚਿੱਤ ਚੇਤਿਆਂ ਦੇ ਵਿੱਚ ਵੀ ਨਹੀਂ ਹੈ ਜੀ। ਬਿਲਕੁਲ ਇਸੇ ਤਰ੍ਹਾਂ ਹਿੰਦੂ ਮਤ ਦੇ ਅਨੁਸਾਰ ਜਿਹੜਾ ਹਾਂਜੀ ਬਿਲਕੁਲ ਨਦੀਆਂ ਦੀ ਮਹੱਤਤਾ ਹੈ ਨਾ, ਪੂਜਾ ਕੀਤੀ ਜਾਂਦੀ ਸੀ ਨਦੀਆਂ ਦੀ, ਇਸੇ ਕਰਕੇ ਉਹ ਸਾਰਾ ਕੁਝ। ਅੱਛਾ, ਘਿਓ ਤੇ ਤੇਲ ਦੇ ਦੀਵੇ, ਜਿਹੜੀ ਵਾਤਾਵਰਨ ਸ਼ੁੱਧ ਕਰਨ ਦਾ ਹਵਾਲਾ, ਉਹ ਕਿਸੇ ਪਿਰਤਾਂ ਚੋਂ ਹੀ ਆਇਆ ਨਾ। ਪਰ ਅਸੀਂ ਸਾਰੇ ਲੋਕ ਬਾਜ਼ਾਰ ਦਾ ਸ਼ਿਕਾਰ ਹੋ ਗਏ ਆ, ਤੇ ਇਹ ਨਤੀਜੇ ਬਾਜ਼ਾਰ ਦੇ ਸ਼ਿਕਾਰ ਹੁੰਦੇ। ਨਹੀਂ ਦੇਖੋ, ਹਿੰਦੂ ਮਤ ਦੀ ਜੇ ਆਪਾਂ ਗੱਲ ਕੀਤੀ ਤੇ ਅੱਗ ਨੂੰ ਕਿਉਂ ਦੇਵਤਾ ਮੰਨਿਆ ਗਿਆ? ਅੱਗ ਵੀ ਕੋਈ ਸ਼ਕਤੀ ਹੈ ਨਾ, ਤਾਂ ਹੀ ਜੀਵਨ ਦਿੰਦੀ ਹੈ ਕਿਸੇ ਥਾਂ ਤੇ, ਉਹ ਬੇਸ਼ੱਕ ਕਿਸੇ ਵੀ ਰੂਪ ਦੇ ਵਿੱਚ। ਪਾਣੀ ਨੂੰ ਦੇਵਤਾ ਦਾ ਰੂਪ ਦਿੱਤਾ ਗਿਆ, ਸੂਰਜ ਨੂੰ ਦੇਵਤਾ ਕਿਹਾ ਗਿਆ, ਉਹ ਇਸੇ ਕਰਕੇ ਉਹਦੀ ਮਹੱਤਤਾ ਕੋਈ ਨਾ ਕੋਈ ਜੀ। ਪਰ ਅਸੀਂ ਇੱਕ ਦੂਜੇ ਦੇ ਉੱਤੇ ਹਮਲੇ ਕਰਦੇ ਰਹਿੰਦੇ ਹਾਂ, ਤੇ ਆਪਣੀਆਂ ਵਾਲੀਆਂ ਨਲਾਇਕੀਆਂ, ਆਪਣੀਆਂ ਵਾਲੀਆਂ ਗਲਤੀਆਂ ਅਸੀਂ ਲੁਕਾਉਂਦੇ ਰਹਿੰਦੇ ਹਾਂ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਚਰਚਾ ਦੇ ਬਾਰੇ। ਸਿੱਧੂ ਪਰਿਵਾਰ ਕਹਿੰਦੇ ਸੰਧੂ ਸਹਾਰੇ ਹੁਣ ਭਾਜਪਾ ਦੇ ਵਿੱਚ ਦਾਖਲ ਹੋਣ ਦੀ ਰੌਂ ਦੇ ਵਿੱਚ ਹੈ ਜੀ। ਆਪਾਂ ਮੇਰੇ ਖਿਆਲ ਲੰਘੇ ਹਫ਼ਤੇ ਹੀ ਇਸ ਪਹਿਲੂ ਤੇ ਗੱਲ ਕਰ ਰਹੇ ਸੀਗੇ ਕਿ ਬਈ ਅੱਜ ਦੀ ਤਰੀਕ 'ਚ ਸਥਿਤੀ ਇਹ ਬਣ ਗਈ ਹੈ ਕਿ ਕੋਈ ਸਿਆਸਤਦਾਨ ਕਿਸੇ ਸਿਆਸਤਦਾਨ ਦੇ ਮੂੰਹ ਮੱਥੇ ਕੀ ਲੱਗ ਜਾਵੇ, ਜਿਹਦੇ ਰੌਲਾ ਪੈ ਜਾਂਦਾ ਕਿ ਲੈ ਵੀ ਹੋਈ ਦਲ ਬਦਲੀ, ਹੋਈ ਦਲ ਬਦਲੀ। ਇੰਨੀ ਬੇਭਰੋਸਗੀ ਹੋ ਗਈ, ਇੰਨੀ ਬੇਯਕੀਨੀ ਹੋ ਗਈ ਹੈ, ਇੰਨੀ ਮੌਕਾ ਪ੍ਰਸਤੀ ਹੋ ਗਈ ਕਿ ਸਾਨੂੰ ਹਰ ਤਸਵੀਰ 'ਚੋਂ ਸਿਆਸਤ ਝਲਕਦੀ ਹੈ। ਬਿਲਕੁਲ। ਔਰ ਇਹ ਤਸਵੀਰ ਵੀ ਖੁਦ ਸਿੱਧੂ ਪਰਿਵਾਰ ਨੇ ਜਨਤਕ ਕੀਤੀ, ਜਿਸ ਤੋਂ ਬਾਅਦ ਕਾਂਗਰਸੀਆਂ ਤੋਂ ਲੈ ਕੇ ਭਾਜਪਾਈਆਂ ਦੇ ਵਿਹੜੇ ਤੱਕ ਹਲਚਲ ਮਚ ਗਈ। ਇਹ ਤਸਵੀਰਾਂ ਦੇਖ ਕੇ ਕਾਂਗਰਸੀਆਂ ਤਾਂ ਕਈਆਂ ਨੂੰ ਸਾਹ ਆਇਆ ਕਿ ਲੈ ਵੀ ਆ ਤਾਂ ਪੱਕਾ ਹੀ ਜੇ ਹੋ ਜਾਵੇ ਕੰਮ, ਬੱਲੇ ਬੱਲੇ। ਉਹ ਤਾਂ ਬਾਗੋ ਬਾਗ ਹੋਣ ਨੂੰ ਫਿਰਦਾ ਕਿ ਸ਼ੁਕਰ ਹੈ ਜੀ, ਹੈ ਨਾ। ਦੂਏ ਪਾਸੇ ਬੀਜੇਪੀ ਵਾਲਿਆਂ ਨੂੰ ਫਿਕਰ ਪੈ ਗਿਆ ਕਿ ਲੈ ਵੀ ਕਿਤੇ ਆ ਫੇਰ ਸਾਨੂੰ ਨਾ ਮਤਲਬ ਕਿ ਠੋਕੋ ਤਾਲੀ ਸਾਂਭਣਾ ਪੈ ਜਾਵੇ, ਉਹ ਤਾਂ ਬਹੁਤ ਔਖੇ ਨੇ। ਹੁਣ ਇਹ ਸਾਰੇ ਵਰਤਾਰੇ ਨੂੰ ਸਮਝਣ ਦੀ ਲੋੜ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਨਵਜੋਤ ਸਿੱਧੂ ਆਪਣਾ ਰਾਜਨੀਤਿਕ ਕਰੀਅਰ ਸ਼ੁਰੂ ਕਰਦੇ ਰਹੇ 2004 'ਚ। ਜਦੋਂ ਉਹ ਮਤਲਬ ਰਘੁਨੰਦਨ ਲਾਲ ਭਾਟੀਆ ਨੂੰ ਵੱਡੇ ਮਾਰਜਨ ਨਾਲ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਹਰਾਉਂਦੇ, ਪਰ ਅਚਾਨਕ ਉਹਨਾਂ ਦਾ ਉਹ ਕੇਸ ਸਾਹਮਣੇ ਆ ਜਾਂਦਾ। 2007 'ਚ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਹੈ, ਤੇ ਉਹ ਪਰ ਦੁਬਾਰਾ ਫਿਰ ਚੋਣ ਲੜਦੇ ਤੇ ਫਿਰ ਜਿੱਤਦੇ ਆ। ਫਿਰ ਜੇ 2004 ਦੇ ਵੱਲ ਦੇਖਣਾ ਸੀ, 9 'ਚ ਟਰਮ ਮੁੱਕਣੀ ਸੀ, ਇਸ ਲਈ 9 'ਚ ਆਮ ਚੋਣਾਂ ਆ ਗਈਆਂ, ਤੇ ਆਮ ਚੋਣਾਂ ਦੇ ਮੌਕੇ ਫਿਰ ਨਵਜੋਤ ਸਿੱਧੂ ਭਾਜਪਾਈ ਉਮੀਦਵਾਰ ਵਜੋਂ ਆਉਂਦੇ ਆ। ਸੋ ਟਰਮ ਤਾਂ ਚਾਹੇ ਉਹਨਾਂ ਨੇ 2004 ਤੋਂ ਲੈ ਕੇ 14 ਤੱਕ 2 ਹੀ ਪੂਰੀਆਂ ਕੀਤੀਆਂ, ਪਰ ਉਹ MP 3 ਵਾਰ ਬਣ ਗਏ ਸੀ, ਹੈ ਨਾ, ਜਿੱਤੇ 3 ਵਾਰ ਸੀ। ਪਰ 14 'ਚ ਜਦੋਂ ਟਿਕਟ ਨਹੀਂ ਮਿਲੀ, ਉਹ ਅਰੁਣ ਜੇਤਲੀ ਨੂੰ ਲਿਆਏ, ਤੇ ਅਰੁਣ ਜੇਤਲੀ ਹਾਰ ਗਏ, ਤੇ ਇੱਥੋਂ ਬੀਜੇਪੀ ਨਾਲ ਨਵਜੋਤ ਸਿੱਧੂ ਦੀ ਸਿੱਧੀ ਨਾਰਾਜ਼ਗੀ ਸ਼ੁਰੂ ਹੋ ਗਈ। ਤਦ ਤੱਕ ਉਹ ਅਕਾਲੀਆਂ ਖਿਲਾਫ ਦਾ ਮੋਰਚਾ ਖੋਲ ਚੁੱਕੇ ਸੀ। ਬਿਲਕੁਲ। ਉਹਨਾਂ ਨੂੰ ਰਾਜ ਸਭਾ ਲਿਜਾ ਕੇ ਉਹਨਾਂ ਨੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ, ਪਰ 2016 'ਚ ਕੇਜਰੀਵਾਲ ਦੇ ਬ੍ਰੇਕਫਾਸਟ ਦੇ ਲਾਲਚ ਦੇ ਚੱਕਰ 'ਚ ਸੰਸਦ ਦੀਆਂ ਪੌੜੀਆਂ ਉਤਰਿਆ ਜਨਾਬ, ਤੇ ਅਗਲੇ ਨੇ ਬੂਹਾ ਹੀ ਨਹੀਂ ਖੋਲਿਆ, ਖੜਕਾਉਂਦੇ ਰਹੇ। ਤੇ ਫਿਰ ਪ੍ਰਗਟ ਸਿੰਘ ਤੇ ਬੈਂਸ ਭਰਾਵਾਂ ਨੂੰ ਲੈ ਕੇ ਬੈਠ ਕੇ ਕਿ ਲਓ ਜੀ ਅਸੀਂ ਆਪਣਾ ਇੱਕ ਗਰੁੱਪ ਬਣਾ ਲਿਆ ਜੀ, ਪ੍ਰੈਸ਼ਰ ਗਰੁੱਪ ਬਣ ਗਿਆ ਜੀ, ਪੰਜਾਬੀਅਤ ਦਾ ਝੰਡਾ ਚੁੱਕਾਂਗੇ ਜੀ। ਤੇ ਉਹ ਸਾਰੇ ਝੰਡੇ ਝੁੰਡੇ ਸਾਈਡ ਤੇ ਰੱਖਦੇ ਜਦੋਂ ਕਾਂਗਰਸ ਨੇ ਸੱਦਾ ਦੇ ਲਿਆ, ਤੇ ਚਲੋ ਕਾਂਗਰਸ ਚੱਲ ਗਏ, ਤੇ ਕਾਂਗਰਸ ਜਾਂਦੇ ਹੀ MLA ਬਣ ਗਏ। MLA ਕੀ ਬਣੇ, ਪੰਜਾਬ ਦੇ ਵਿੱਚ ਦੂਜੇ ਨੰਬਰ ਦੇ ਮੰਤਰੀ ਬਣ ਗਏ, ਤੇ ਕੈਪਟਨ ਅਮਰਿੰਦਰ ਤੋਂ ਬਾਅਦ ਨੰਬਰ ਇਹਦਾ ਆ ਗਿਆ, ਤੇ ਸਿੱਧੇ ਕੈਪਟਨ ਅਮਰਿੰਦਰ ਦੀ ਕੁਰਸੀ ਨੂੰ ਹੱਥ ਪਾਉਣ ਲੱਗ ਪਏ। ਇਹ ਤੋਂ ਪਹਿਲਾਂ ਕਿ ਉਹ ਕੁਰਸੀ ਤੱਕ ਨਾ ਅੱਪੜ ਹੋਇਆ, ਤੇ ਬਾਇਆ ਪ੍ਰਿਅੰਕਾ ਰਾਹੁਲ ਜਾਖੜ ਨੂੰ ਪਰੇ ਹਟਾ ਕੇ ਉਹਦੀ ਕੁਰਸੀ ਤਾਂ ਬੈਠ ਹੀ ਗਏ, ਪ੍ਰਧਾਨ ਤਾਂ ਬਣ ਗਏ। ਉਹ ਸਾਰੇ ਵਰਤਾਰੇ ਤੋਂ ਬਾਅਦ ਕਾਂਗਰਸੀ ਲੀਡਰ ਇਹਨਾਂ ਤੋਂ ਔਖੇ ਹੁੰਦੇ ਗਏ, ਦੂਰ ਹੁੰਦੇ ਗਏ, ਤੇ ਆਪਣੀ ਬੋਲੀ, ਆਪਣੀ ਸ਼ੈਲੀ, ਆਪਣੇ ਅੰਦਾਜ਼ ਕਰਕੇ ਬੇਸ਼ੱਕ ਭੀੜ ਇਕੱਠੀ ਕਰਦੇ ਰਹੇ, ਪਰ ਸਮਰਥਕਾਂ ਤੇ ਲੀਡਰਾਂ ਨੂੰ ਆਪਣੇ ਤੋਂ ਦੂਰ ਕਰਦੇ ਗਏ। ਆਖਰ ਉਹ ਦਿਨ ਆਇਆ ਜਦੋਂ ਕੈਪਟਨ ਨੂੰ ਹਟਾਇਆ ਗਿਆ ਤੇ ਚੰਨੀ ਨੂੰ ਲਿਆਂਦਾ ਗਿਆ। ਜਨਾਬ ਚੰਨੀ ਨਾਲ ਵੀ ਨਾਰਾਜ਼ ਹੋ ਕੇ ਭੱਜ ਗਏ, ਬਾਅਦ ਚੋਂ ਹੱਥ ਫੜ ਕੇ ਉਹਨੂੰ ਆਪਣੇ ਨਾਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹਨਾਂ ਨੇ ਅਜਿਹਾ ਹੱਥ ਝਟਕਿਆ ਕਿ ਉਹਦੇ ਨਾਲ ਵੀ ਨਿਭੀ ਨਹੀਂ। ਤੇ ਚਲੋ ਇਹ ਸਭ ਵਰਤਾਰੇ ਦੇ ਦਰਮਿਆਨ ਮਾਮਲਾ ਜਦੋਂ ਠੰਡਾ ਜਾ ਪਿਆ, ਸਾਈਡ ਲਾਈਨ ਤੇ ਆ ਗਏ, ਰਹਿੰਦੀ ਖੂੰਦੀ ਕਸਰ ਹਾਰ ਨੇ ਕੱਢਤੀ। ਬਿਲਕੁਲ। ਫਿਰ ਆਮ ਚੋਣਾਂ, ਲੋਕ ਸਭਾ ਵਿਧਾਨ ਸਭਾ ਚੋਣਾਂ 'ਚ ਹਾਰ ਜਿਵੇਂ ਨਸੀਬ ਹੋਈ, ਉਹ ਤੋਂ ਬਾਅਦ ਫਿਰ ਇਹਨਾਂ ਦੀ 1 ਸਾਲ ਦੀ ਸਜ਼ਾ ਵਾਲਾ ਪਹਿਲੂ ਆ ਗਿਆ। ਤੇ ਉਹ ਸਜ਼ਾ ਕੱਟਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਦੋਂ ਬਾਹਰ ਆਏ ਤਾਂ ਇੱਕਦਮ ਰਾਜਨੀਤੀ ਤੋਂ ਕਿਨਾਰਾ ਕਰ ਗਿਆ ਜੀ। ਵੈਸੇ ਉਹ ਸਭ ਦੇ ਦਰਮਿਆਨ ਪਰਿਵਾਰਕ ਪਹਿਲੂ ਉਭਰਿਆ। ਧਰਮ ਪਤਨੀ ਨੂੰ ਕੈਂਸਰ ਦਾ ਪਤਾ ਲੱਗਿਆ, ਤੇ ਉਹਦੇ ਵਿੱਚ ਪਰਿਵਾਰ ਨਾਲ ਖਲੋਤੇ ਵੀ ਨਜ਼ਰ ਆਏ, ਬੜੀ ਸ਼ਿੱਦਤ ਨਾਲ, ਬੜੀ ਦਰਿਆ ਦਿਲੀ ਨਾਲ, ਬੜੀ ਨਿਮਰਤਾ ਨਾਲ, ਹੈ ਨਾ, ਬੜੇ ਆਪਣੇਪਣ ਨਾਲ ਇਹਨਾਂ ਨੇ ਡਾਕਟਰ ਨਵਜੋਤ ਕੌਰ ਹੋਰਾਂ ਦੀ ਹਾਜ਼ਰੀ ਵੀ ਭਰੀ, ਤੇ ਉਹ ਜੋ ਫਰਜ਼ ਬਣਦਾ ਸੀ ਉਹ ਫਰਜ਼ ਵੀ ਨਿਭਾਇਆ। ਬੱਚਿਆਂ ਦੇ ਵਿਆਹ ਵਾਲਾ ਪਹਿਲੂ ਵੀ ਸੀ, ਉਸ ਨੂੰ ਧਾਰਮਿਕ ਯਾਤਰਾਵਾਂ ਤੇ ਵੀ ਲੈ ਕੇ ਗਏ ਆਪਣੀ ਪਤਨੀ ਨੂੰ। ਉਹ ਸਭ ਦੇ ਦਰਮਿਆਨ ਉਹ ਤੰਦਰੁਸਤ ਹੋ ਕੇ ਜਦੋਂ ਸਾਹਮਣੇ ਆਈ, ਪਰ ਨਵਜੋਤ ਸਿੰਘ ਸਿੱਧੂ ਰਾਜਨੀਤਿਕ ਤੌਰ ਤੇ ਇਸ ਕਦਰ ਚੁੱਪ ਕਰ ਗਏ ਸੀ
ਕਿ ਉਹਨਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਵੀ ਕਦੇ ਬੋਲਦਾ ਸੀ ਸੁਣਿਆ ਨਹੀਂ, ਕਦੇ ਉਹ ਕਿਸੇ ਰੂਪ 'ਚ ਨਜ਼ਰ ਨਹੀਂ। ਵੈਸੇ ਵੀ ਇਹ ਤਾਂ ਉਹਨਾਂ ਦੀ ਪੁਰਾਣੀ ਰਵਾਇਤ ਹੈ ਕਿ ਜਦੋਂ ਚੁੱਪ ਕਰਦੇ ਨੇ ਤਾਂ ਕਈ ਮਾਂ ਕੋਪ ਭਵਨ 'ਚ ਚਲੇ ਜਾਂਦੇ ਨੇ, ਤੇ ਜੋ ਗਰਜਦੇ ਨੇ ਤਾਂ ਬਦਲਾ ਮਾਂ ਗਰਜਣ ਲੱਗ ਜਾਂਦੇ ਨੇ, ਹਨਾ। ਸੋ ਇਸ ਲਈ ਉਹਨਾਂ ਦੀ ਉਹ ਪੁਰਾਣੀ ਆਦਤ ਹੈ। ਪਰ ਇਹ ਸਾਰੀ ਚੁੱਪ ਨੂੰ ਅਚਾਨਕ ਆਵਾਜ਼ ਮਿਲ ਗਈ ਉਸ ਦਿਨ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਧਰਮ ਪਤਨੀ ਤਰਨਜੀਤ ਸੰਧੂ ਹੋਰਾਂ ਨੂੰ ਮਿਲਣ ਪਹੁੰਚ ਗਈ। ਨਾਲ ਬੇਟੀ ਸੀਗੀ, ਤੇ ਉਹਨਾਂ ਦੇ ਘਰੇ ਉੱਥੇ ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸੰਧੂ ਆਮ ਚੋਣਾਂ ਹਾਰਨ ਤੋਂ ਬਾਅਦ ਚਲੇ ਗਏ ਸੀ, ਪਰ ਹੁਣ ਵਾਪਸ ਪਰਤੇ ਆ। ਕਹਿੰਦੇ ਜੀ ਮੈਂ ਇੱਥੇ ਹੀ ਰਹੂੰਗਾ, ਇੱਥੇ ਹੀ ਸੇਵਾ ਕਰੂੰਗਾ। ਤੇ ਉਸ ਦੌਰਾਨ ਨਵਜੋਤ ਕੌਰ ਸਿੱਧੂ ਤੇ ਉਹਨਾਂ ਦੀ ਬੇਟੀ ਦਾ ਉਹਨਾਂ ਨੂੰ ਮਿਲਣਾ, ਤੇ ਇਹ ਤਸਵੀਰਾਂ ਜਨਤਕ ਹੋਣਾ, ਬੀਜੇਪੀ ਵਾਲਿਆਂ ਨੂੰ ਫਿਕਰ ਪੈ ਗਿਆ ਕਿ ਲੈ ਵੀ ਕਿਤੇ ਸਾਡੇ ਕੰਨੀ ਤਾਂ ਨਹੀਂ ਆ ਰਿਹਾ। ਤੇ ਕਾਂਗਰਸੀ ਪੁੱਛਣ ਲੱਗ ਪਏ ਵੀ ਜਾ ਰਿਹਾ, ਪੱਕਾ ਗੱਲ ਹੈ। ਹੁਣ ਦੇਖੋ, ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਬੀਜੇਪੀ ਦਾ ਇੱਕ ਤੈਅ ਪੈਮਾਨਾ, ਤੈਅ ਚੈਨਲ ਹੈ ਕਿ ਇਸ ਰੂਟ ਤੋਂ ਹੋ ਕੇ ਆਉਣਾ ਪੈਂਦਾ ਜੇ ਕਿਸੇ ਨੇ ਆਉਣਾ। ਪਰ ਉਹ ਸਭ ਧਰਿਆ ਧਰਾਇਆ ਰਹਿ ਜਾਂਦਾ ਜੇ ਤੁਹਾਡੀ ਸਿੱਧੀ ਅਮਿਤ ਸ਼ਾਹ ਤੇ ਮੋਦੀ ਨਾਲ ਹੈਗੀ ਆ। ਉਹ ਫਾਰਮੂਲੇ ਸਭ ਧਰੇ ਧਰਾਏ ਰਹਿ ਗਏ। ਇਸੇ ਗੱਲਾਂ ਤੋਂ ਸੰਘ ਨਾਰਾਜ਼ ਹੋਇਆ ਇਹਨਾਂ ਤੋਂ। ਤੇ ਹੁਣ ਸਥਿਤੀ ਇਹ ਹੈ ਕਿ ਤਰਨਜੀਤ ਸੰਧੂ ਨੂੰ ਮਿਲਣਾ ਮਤਲਬ ਜੈ ਸ਼ੰਕਰ ਨੂੰ ਮਿਲਣਾ, ਮਤਲਬ ਅਮਿਤ ਸ਼ਾਹ ਨੂੰ ਮਿਲਣਾ, ਮਤਲਬ ਨਰਿੰਦਰ ਮੋਦੀ ਨੂੰ ਮਿਲਣਾ। ਤਰਨਜੀਤ ਸੰਧੂ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਦੀ ਸਿੱਧੀ ਦਿੱਲੀ ਤਾਰ ਜੁੜਦੀ ਹੈ ਔਰ ਸਿੱਧਾ ਉਹਨਾਂ ਲਈ ਗੇਟ ਖੁੱਲਦਾ। ਸਹੀ ਸਹੀ ਸਹੀ। ਇਸੇ ਲਈ ਸਿੱਧੀ ਫਲਾਈਟ ਇੱਥੇ ਅੰਮ੍ਰਿਤਸਰ ਉਤਰੀ ਸੀ, ਸਿੱਧੀ ਟਿਕਟ ਮਿਲੀ ਸੀ। ਤੇ ਇਸ ਲਈ ਉਹਦੇ ਰਾਹੀਂ ਕੀ ਸਿੱਧੇ ਮੋਦੀ ਰਾਹੀਂ ਐਂਟਰੀ ਕਰਨਾ ਚਾਹੁੰਦੇ ਆ ਸਿੱਧੂ ਪਰਿਵਾਰ, ਜਾਂ ਇਹ ਸਿਰਫ ਇੱਕ ਰਸਮੀ ਮੁਲਾਕਾਤ ਸੀ, ਇਹ ਤਸਵੀਰਾਂ ਨੂੰ ਹਵਾ ਮਿਲ ਗਈ। ਪਰ ਜੋ ਵੀ ਹੋਵੇ, ਸਿੱਧੂ ਪਰਿਵਾਰ ਇੱਕ ਵਾਰ ਫਿਰ ਬਿਨਾਂ ਬੋਲਿਆਂ ਵੀ ਚਰਚਾ 'ਚ ਆ ਗਿਆ। ਦੇਖੋ, ਚਰਚਾ ਤਾਂ ਹੋਣੀ ਹੁੰਦੀ ਹੈ ਸਿਆਸੀ ਤਸਵੀਰਾਂ ਦੀ। ਤੁਸੀਂ ਸ਼ੁਰੂ 'ਚ ਹੀ ਕਹਿਤਾ ਸੀਗਾ ਵੀ ਭਰੋਸੇਯੋਗਤਾ ਹੀ ਇੰਨੀ ਕੁ ਘਟ ਗਈ ਹੈ ਵੀ ਹੁਣ ਤਾਂ ਜੇ ਪਾਰਟੀ ਸੁਪਰੀਮੋ ਨੂੰ ਵੀ ਕੋਈ ਮਿਲਦਾ ਹੈ, ਜਿਵੇਂ ਆਪਾਂ ਕੁਲਤਾਰ ਸਿੰਘ ਸੰਧਵਾਂ ਤੇ ਹਰਪਾਲ ਚੀਮਾ ਦੀ ਗੱਲ ਕੀਤੀ ਸੀਗੀ, ਤਾਂ ਵੀ ਉਹਦੇ ਵੱਖ-ਵੱਖ ਮਾਇਨੇ ਕੱਢੇ ਜਾਂਦੇ ਨੇ। ਉਹਦਾ ਕੋਈ ਕਾਰਨ ਹੈ। ਦੂਜਾ ਹੈ ਕਿ ਜਿਹੜੀ ਸਿਆਸਤ ਆ ਨਾ ਸ਼ਰਮਾ ਜੀ, ਤੁਹਾਡਾ ਕੱਦ-ਬੁੱਧ ਕਿਸੇ ਵੀ ਲੈਵਲ ਦਾ ਕਿਉਂ ਨਾ ਹੋਵੇ, ਸਿਆਸਤ ਦੇ ਵਿੱਚ ਗੈਰ ਸਰਗਰਮੀ ਦੀ ਕੋਈ ਥਾਂ ਨਹੀਂ। ਤੁਸੀਂ ਸਰਗਰਮ ਹੈ, ਤੁਸੀਂ ਇਹਨੂੰ ਇਹ ਨਹੀਂ ਕਰ ਸਕਦੇ ਕਿ ਜਦੋਂ ਮੇਰਾ ਜੀ ਕਰੂ ਮੈਂ ਸਿਆਸਤ ਕਰੂ, ਜਦੋਂ ਮੇਰਾ ਜੀ ਕਰੂ ਮੈਂ ਮੁੱਦੇ ਵੀ ਚੁੱਕੂ, ਇਕੋਨਮੀ ਬਾਰੇ ਵੀ ਗੱਲ ਕरूं, ਮੈਂ ਲੋਕਾਂ ਕੋਲ ਰੋਡ ਮੈਪ ਵੀ ਰੱਖੂੰ, ਪਰ ਜਦੋਂ ਮੇਰਾ ਜੀ ਕਰੂ ਮੈਂ ਨਹੀਂ ਰੱਖਦਾ। ਇਸ ਤਰ੍ਹਾਂ ਨਹੀਂ ਚੱਲਦਾ। ਗੈਰ ਸਰਗਰਮੀ ਦੀ ਕੋਈ ਥਾਂ ਨਹੀਂ ਹੈ। ਨੋ ਡਾਊਟ ਇਹ ਕਰਾਊਡ ਪੁਲਰ ਨੇ, ਬੁਲਾਰੇ ਨੇ ਤਕੜੇ, ਔਰ ਸਮੇਂ-ਸਮੇਂ ਤੇ ਇਹਨਾਂ ਨੇ ਖਰ ਆਪਣੀ ਸਮਰੱਥਾ ਵੀ ਦਿਖਾਈ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਗੀ। ਪਰ ਬਹੁਤ ਸਾਰੇ ਕਾਰਨ ਤੁਸੀਂ ਗਿਣਾਏ, ਜਿਹਦੇ 'ਚੋਂ ਇੱਕ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ਹਾਰ ਜਾਣਾ ਵੀ, ਔਰ ਉਸ ਤੋਂ ਬਾਅਦ ਗੈਰ ਸਰਗਰਮੀ ਇਸ ਤਰ੍ਹਾਂ ਦੀ ਕਿ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਖੂੰਜੇ ਲਾਇਆ, ਸਭ ਤੋਂ ਪਹਿਲਾ ਨੰਬਰ ਸੀਗਾ ਇਹਨਾਂ ਦਾ ਕਿਸੇ ਸਮੇਂ। ਹਾਂਜੀ, ਜਾਂਦਿਆਂ ਨੇ ਗੱਲ ਕਰੀਏ ਕਿ ਪੰਥਕ ਖਬਰ ਦੇ ਬਾਰੇ, ਜਥੇਦਾਰ ਸਾਹਿਬਾਨ ਨੇ ਮੀਟਿੰਗ ਸੱਦ ਲਈ ਹੈ ਜੀ, ਬੜੀ ਅਹਿਮ। ਪ੍ਰਵੀਨ ਜੀ, ਬਿਲਕੁਲ 6 ਤਰੀਕ ਨੂੰ ਭਾਰਤੀ ਸਮੇਂ ਤੇ ਤਰੀਕ ਦੇ ਅਨੁਸਾਰ ਅੱਜ 5 ਨਵੰਬਰ ਹੋ ਗਈ ਹੈ। ਮਤਲਬ ਭਲਕੇ ਨੂੰ ਮੈਂ ਕਹਿ ਸਕਦਾ ਕਿ 6 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਸਿੱਖ ਬੁੱਧੀਜੀਵੀਆਂ ਦੀ ਤੇ ਸਿੱਖ ਪੱਤਰਕਾਰਾਂ ਦੀ ਇੱਕ ਬੈਠਕ ਅੰਮ੍ਰਿਤਸਰ ਸੱਦੀ ਹੈ। ਠੀਕ ਹੈ ਜੀ। ਤੇ ਉਸ ਬੈਠਕ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਸਾਰੀ ਮੌਜੂਦਾ ਜੋ ਸਥਿਤੀ ਹੈ, ਤਨਖਾਹੀਏ ਤੋਂ ਅਗਲੀ ਜੋ ਸਥਿਤੀ ਬਣੀ ਹੋਈ ਹੈ, ਜਿਨ੍ਹਾਂ ਦੇ ਸਪਸ਼ਟੀਕਰਨ ਆਏ ਹੋਏ ਨੇ, ਉਹ ਸਾਰੇ ਪਹਿਲੂ ਨੇ। ਬਲਟੋਹਾ ਮਾਮਲਾ ਹੈ, ਉਹ ਸਾਰੇ ਪਹਿਲੂਆਂ ਤੇ ਉਹਨਾਂ ਦੀ ਰਾਏ ਮਸ਼ਵਰਾ, ਉਹਨਾਂ ਦੀ ਪ੍ਰਤੀਕਿਰਿਆ ਇਹ ਇਕੱਤਰ ਕਰਨਾ ਚਾਹੁੰਦੇ ਜਥੇਦਾਰ ਸਾਹਿਬ। ਪ੍ਰਵੀਨ ਜੀ, ਇਹ ਬਿਲਕੁਲ ਜੇਕਰ ਜਥੇਦਾਰ ਸਾਹਿਬਾਨ ਫੈਸਲਾ ਲੈਂਦੇ ਆ ਤਾਂ ਉਹ ਧਾਰਮਿਕ ਅਕੀਦੇ ਨੂੰ, ਸ਼੍ਰੋਮਣੀ ਕਮੇਟੀ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਵਿੰਗ ਅਕਾਲੀ ਦਲ ਨੂੰ ਧਿਆਨ 'ਚ ਰੱਖ ਕੇ ਗੱਲ ਕਰਨਗੇ, ਹੈ ਨਾ, ਉਸ ਹਵਾਲੇ, ਉਸ ਮਰਿਆਦਾ ਦੇ ਅਨੁਸਾਰ। ਪਰ ਜਦੋਂ ਹੁਣ ਬੁੱਧੀਜੀਵੀ ਵਰਗ ਨੂੰ ਸੱਦਿਆ ਗਿਆ ਤੇ ਇਸ ਦੇ ਨਾਲ ਪੱਤਰਕਾਰ ਵਰਗ ਨੂੰ ਸੱਦਿਆ ਗਿਆ, ਮੈਨੂੰ ਲੱਗਦਾ ਜਥੇਦਾਰ ਸਾਹਿਬਾਨ ਇਸ ਪਹਿਲੂ ਨੂੰ ਵੀ ਬਚਣਾ ਚਾਹੁੰਦੇ ਆ ਕਿ ਇਹ ਮਸਲਾ ਇਕੱਲਾ ਪੰਥਕ ਨਹੀਂ ਹੈ, ਇਹ ਮਸਲਾ ਇਕੱਲਾ ਧਾਰਮਿਕ ਵੀ ਨਹੀਂ ਹੈ, ਇਹ ਮਸਲਾ ਪੰਜਾਬ ਤੇ ਪੰਜਾਬੀਅਤ ਨਾਲ ਵੀ ਜੁੜਿਆ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਉਹ ਰਾਜਨੀਤਿਕ ਪਾਰਟੀ ਹੈ, ਤੇ ਉਹ ਬੇਸ਼ੱਕ ਸਿੱਖ ਪਹਿਰੇਦਾਰੀ ਕਰਨੀ ਸੀ ਉਹਨੇ, ਉਹ ਆਪਣੇ ਉਸ ਅਕੀਦੇ ਤੋਂ ਥਿਰਕ ਗਈ, ਪਰ ਉਹ ਜਿਸ ਤਰ੍ਹਾਂ ਪੰਜਾਬ 'ਚ ਰਾਜਨੀਤੀ ਕਰਦੀ ਹੈ, ਇਸ ਲਈ ਉਹਦੀ ਰਾਜਨੀਤੀ ਨੇ ਹੋਰ ਧਰਮਾਂ ਵਰਗਾਂ ਨੂੰ ਵੀ ਪ੍ਰਭਾਵਿਤ ਕਰਨਾ। ਉਸ ਹਵਾਲੇ ਨਾਲ ਅਗਲਾ ਕਦਮ ਕੀ ਹੋਣਾ ਚਾਹੀਦਾ, ਇਹ ਵੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਦੇ ਵਿੱਚ ਜਿਹੜੀ ਕੜੀ ਦਾ ਕੰਮ ਹੈ, ਅਕਾਲ ਤਖਤ ਸਾਹਿਬ, ਜਥੇਦਾਰ ਸਾਹਿਬਾਨ ਔਰ ਅਕਾਲੀ ਦਲ ਦੇ ਵਿਚਾਲੇ, ਉਹਦੀ ਭੂਮਿਕਾ ਨੂੰ ਲੈ ਕੇ ਵੀ ਕੀ ਰੋਲ ਹੋਣਾ ਚਾਹੀਦਾ। ਸੋ ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਮਸਲਾ, ਇਹ ਪੰਥਕ ਪਹਿਲੂ ਵੀ ਹੈ, ਇਹ ਧਾਰਮਿਕ ਪਹਿਲੂ ਵੀ ਹੈ,
ਹੈ, ਇਹ ਸਿੱਖ ਪਹਿਲੂ ਵੀ ਹੈ ਤੇ ਸਿੱਖ ਰਾਜਨੀਤਿਕ ਪਹਿਲੂ ਵੀ ਹੈ ਤੇ ਪੰਜਾਬ ਰਾਜਨੀਤਿਕ ਪਹਿਲੂ ਵੀ ਹੈ। ਬਿਲਕੁਲ ਸਹੀ। ਸੋ ਇਹਨਾਂ ਸਾਰੇ ਪਹਿਲੂਆਂ ਨੂੰ ਧਿਆਨ ਚ ਰੱਖਦੇ ਮੈਨੂੰ ਲੱਗਦਾ 6 ਤਰੀਕ ਵਾਲੀ ਬੈਠਕ ਕਾਫੀ ਅਹਿਮ ਹੋਣ ਵਾਲੀ ਹੈ। ਕੁਝ ਨੂੰ ਚਿੱਠੀਆਂ ਪਹੁੰਚ ਗਈਆਂ ਨੇ, ਕੁਝ ਨੂੰ ਸੁਨੇਹੇ ਲੱਗੇ ਨੇ। ਸੋ ਹੁਣ ਦੇਖਣਾ ਹੋਵੇਗਾ ਕਿ ਇਹ ਤੋਂ ਬਾਅਦ ਵੱਖ-ਵੱਖ ਸਿੱਖ ਸੰਪਰਦਾਵਾਂ, ਸਿੱਖ ਸੰਸਥਾਵਾਂ, ਸਿੰਘ ਸੰਗਠਨਾਂ, ਉਹਨਾਂ ਨੂੰ ਵੱਖਰਿਆਂ ਬੁਲਾਇਆ ਜਾਂਦਾ ਜਾਂ ਨਹੀਂ ਬੁਲਾਇਆ ਜਾਂਦਾ, ਜਾਂ ਇਸੇ ਦਿਨ ਇਕੱਤਰਤਾ ਏ, ਇਹਦੇ ਬਾਰੇ 6 ਤਰੀਕ ਨੂੰ ਉੱਥੇ ਦੇ ਇਕੱਠ ਤੇ ਉੱਥੇ ਦੀ ਬਣਤਰ, ਉਹਦੀ ਰੂਪਰੇਖਾ ਤੇ ਉਹ ਤੋਂ ਬਾਅਦ ਆਉਣ ਵਾਲੇ ਪਹਿਲੂਆਂ ਦੇ ਉੱਤੇ ਨਜ਼ਰ ਹੋਊਗੀ। ਮੈਨੂੰ ਲੱਗਦਾ ਕਿ ਜਸਟਰ ਸਾਹਿਬ ਨੇ, ਗਿਆਨੀ ਰਘੁਵੀਰ ਸਿੰਘ ਹੋਰਾਂ ਨੇ ਜਿਹੜਾ ਕਿਹਾ ਸੀਗਾ ਕਿ ਦੀਵਾਲੀ ਤੋਂ ਬਾਅਦ ਅਸੀਂ ਅਗਾਂਹ ਵਧਾਂਗੇ, ਸੋ ਸੰਕੇਤ ਆ ਗਈ, ਦੀਵਾਲੀ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਤੇ ਇਹਦੇ ਨਾਲ ਅਕਾਲੀ ਦਲ ਦਾ ਫਿਕਰ ਵੀ ਸ਼ੁਰੂ ਹੋ ਗਿਆ। ਜੀ ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।